ਪੰਜਾਬੀ ਰੇਡੀਓ USS ਹੋ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੇ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਪੰਜਾਬ ਵਿੱਚ ਭਾਰਤ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰ ਤੇ ਨਜ਼ਰ ਮਾਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸਨੋਜੇ ਤੋਂ 4082722500, ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫਾਬਲਰ ਤੋਂ, ਗੁਰਵੀਰ ਸਿੰਘ ਬਰਾੜ ਫਰਜ਼ਨੋ ਤੋਂ, ਕਸ਼ਮੀਰ ਸਿੰਘ ਸੈਕਰਾਮੈਂਟੋ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਹਰਵੰਤ ਸਿੰਘ ਉੱਪਲ ਜੁਬਾ ਸਿਟੀ, ਸੁੱਚਾ ਸਿੰਘ ਜੀ ਫਰਜ਼ਨੋ ਤੋਂ। ਆਪ ਸਭ ਦੇ ਬਹੁਤ ਬਹੁਤ ਧੰਨਵਾਦੀ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਰੋਤਿਆਂ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਵੱਲੋਂ ਪੈਸੇ ਤਾਂ ਬਹੁਤ ਸਾਰੇ ਲਾਰੇ ਲਾਈ ਜਾਂਦੇ ਆ ਲੋਕਾਂ ਨੂੰ, ਤੇ ਹੁਣ ਮੁਫਤ ਬਿਜਲੀ ਦਾ ਵੀ ਲਾਰਾ ਲਾਇਆ। ਬਿਲਕੁਲ ਜੀ, ਇਹ ਨਵਾਂ ਜਿਹੜਾ ਜੀ ਕੱਢਿਆ ਗਿਆ, 4 ਕਰੋੜ ਜਿਹੜੇ ਪੇਂਡੂ ਘਰ ਨੇ ਉਹਨਾਂ ਨੂੰ ਬਿਜਲੀ ਕਨੈਕਸ਼ਨ ਮੁਫਤ ਕਰਾਈ ਜਾਊਗੀ ਤਾਂ ਕਿ ਗਰੀਬਾਂ ਤੱਕ ਜਿਹੜੀ ਹੈ ਜੀ ਉਹ ਬਿਜਲੀ ਪਹੁੰਚ ਸਕੇ। ਔਰ ਸਰਕਾਰ ਨੂੰ ਇਹਦੇ ਨਾਲ 16,000 ਕਰੋੜ ਰੁਪਈਏ ਦਾ ਬੋਝ ਜਿਹੜਾ ਉਹ ਹੋਊਗਾ। ਉਹਨਾਂ ਨੇ ਕਿਹਾ ਕਿ ਇਹ ਭਾਰ ਗਰੀਬਾਂ ਦੇ ਉੱਤੇ ਜਿਹੜਾ ਜੀ ਉਹ ਪਾਇਆ ਜਾਊਗਾ। ਪ੍ਰਧਾਨ ਮੰਤਰੀ ਉਹਨਾਂ ਨੇ ਇਹ ਕਿਹਾ ਜੀ ਕਿ ਪੇਂਡੂ ਗਰੀਬਾਂ ਨੂੰ ਉਹਨਾਂ ਦੇ ਘਰਾਂ ਦੇ ਦਿਓੜੀ ਦੇ ਉੱਤੇ ਕਨੈਕਸ਼ਨ ਜਿਹੜੇ ਆ ਉਹ ਦਿੱਤੇ ਜਾਣਗੇ। ਉਹਨਾਂ ਨੂੰ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਜਿਹੜਾ ਜੀ ਉਹ ਨਹੀਂ ਜਾਣਾ ਪਊਗਾ। ਇਹ ਵੀ ਕਿਹਾ ਗਿਆ ਕਿ 31 ਮਾਰਚ 2019 ਤੱਕ ਦੇਸ਼ ਦੇ ਹਰੇਕ ਘਰ ਨੂੰ ਬਿਜਲੀ ਕਨੈਕਸ਼ਨ ਜਿਹੜਾ ਜੀ ਉਹ ਮੁਹੱਈਆ ਕਰਨਾ ਹੋਊਗਾ। ਉਹਨਾਂ ਨੇ ਜਿਹੜੀ ਹੈ ਜੀ ਇਹ ਗੱਲ ਆਖੀ। ਔਰ ਜਿਹੜੇ ਤਕਰੀਬਨ ਇਹ ਕਿਹਾ ਗਿਆ ਜੀ ਕਿ 4 ਕਰੋੜ ਲੋਕ ਜਿਹੜੇ ਨੇ ਉਹਨਾਂ ਨੂੰ ਇਹਦਾ ਫਾਇਦਾ ਜਿਹੜਾ ਹੋ ਸਕਦਾ ਹੈ। ਜੇ 4 ਕਰੋੜ ਦੀ ਗੱਲ ਕਰੀਏ, ਜੇ ਕੈਲਕੂਲੇਸ਼ਨ ਕਰਨੀ ਹੋਵੇ ਹੁਣ ਤੋਂ 19 ਤੱਕ, ਤੇ ਤਕਰੀਬਨ ਜਿਹੜਾ ਜੀ ਉਹ 50,000 ਤੋਂ ਉੱਪਰ ਜਿਹੜੇ ਆ ਜੀ ਉਹ ਕਨੈਕਸ਼ਨ ਰੋਜ਼ ਦੇਣੇ ਪੈਣਗੇ। ਇੰਨੇ ਕਨੈਕਸ਼ਨ ਜਿਹੜੇ ਆ ਜੀ ਉਹ ਕਿਹੜੇ ਤਰੀਕੇ ਦੇ ਨਾਲ ਦੇਣੇ ਪੈਣਗੇ, ਕਿਉਂਕਿ ਜਿਹੜੇ ਘਰਾਂ ਦੀ ਗੱਲ ਕੀ ਜਾ ਰਹੀ ਆ ਜਿੱਥੇ ਕਿ ਉੱਥੇ ਬਿਜਲੀ ਦਾ ਅਜੇ ਕੋਈ ਇੰਤਜ਼ਾਮ ਹੈ ਨੀ ਗਾ। ਰਾਤੋਂ ਰਾਤ ਖੰਭੇ ਜਿਹੜੇ ਆ ਜੀ ਉਹ ਕਿੱਥੋਂ ਖੜੇ ਕੀਤੇ ਜਾਣਗੇ, ਕਿਹੜੇ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਨੂੰ ਜਿਹੜਾ ਜੀ ਉਹ ਬਿਜਲੀ ਪਹੁੰਚ ਜੂਗੀ 4 ਕਰੋੜ ਨੂੰ, ਇਹ ਨਹੀਂ ਕੁਛ ਵੀ ਜਿਹੜਾ ਜੀ ਅਜੇ ਪਤਾ। ਪਰ ਜਿਹੜੀਆਂ ਬਹੁਤੀਆਂ ਸਕੀਮਾਂ ਨੇ ਉਹ ਹੁਣ ਜਦੋਂ ਇਹ ਸਰਕਾਰ ਦਾ ਸਮਾਂ ਸਮਾਪਤ ਹੋਣਾ ਉਦੋਂ ਤੱਕ ਕੀਮਤ, ਬਲਕਿ ਜ਼ਿਆਦਾ ਸਕੀਮਾਂ ਤਾਂ 22 ਤੱਕ ਦੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ, ਕਹੀਆਂ ਜਾ ਰਹੀਆਂ ਨੇ। ਜਿਹੜੇ ਸਮਾਰਟ ਸਿਟੀ ਬਣਨੇ ਸੀਗੇ ਉਹਨਾਂ ਦਾ ਕੀ ਬਣਿਆ, ਜਿਹੜੇ MP ਸੀਗੇ ਜਿਹੜੇ ਉਹਨਾਂ ਨੇ ਗੋਦ ਲਏ ਸੀਗੇ ਪਿੰਡ, ਉਹਨਾਂ ਦਾ ਕੀ ਬਣਿਆ। ਇਹ ਸਾਰੀਆਂ ਸਕੀਮਾਂ ਜਿਹੜੀਆਂ ਸੀਗੀਆਂ ਜੀ ਉਹ ਕਾਗਜ਼ਾਂ ਦੇ ਵਿੱਚ ਦਮ ਤੋੜ ਗਈਆਂ ਹੌਲੀ ਹੌਲੀ। ਇਹ ਇੱਕ ਨਵੀਂ ਜਿਹੜੀ ਹੈ ਜੀ ਉਹ ਗੱਲ ਆਖੀ ਗਈ ਆ ਕਿ ਹੁਣ ਪਿੰਡਾਂ ਤੱਕ ਜਿਹੜੀ ਬਿਜਲੀ ਆ ਉਹ ਪਹੁੰਚਾਈ ਜਾਊਗੀ। ਜਦੋਂ ਇੱਕ ਪਾਸੇ ਇਹ ਕਿਹਾ ਜਾਵੇ ਕਿ ਬੁਲਟ ਟ੍ਰੇਨ ਜਿਹੜੀ ਦੀ ਜ਼ਰੂਰਤ ਹੈ, ਡਿਜੀਟਲ ਇੰਡੀਆ ਦੀ ਜ਼ਰੂਰਤ ਹੈ, ਇਹ ਇਹਦਾ ਬਿਲਕੁਲ ਇੱਕ ਦੂਜਾ ਪੱਖ ਹੈ ਕਿ ਅਜੇ ਲੋਕਾਂ ਕੋਲੇ ਇੱਕ ਲਾਟੂ ਬਾਲਣ ਜੋਗੀ ਬਿਜਲੀ ਹੈ ਨਹੀਂ। ਜੀ ਜੀ ਬਿਲਕੁਲ, ਦੇਖੋ ਲਾਰੇ ਹੈਗੇ ਆ, ਪਰ ਲੋਕਾਂ ਨੂੰ ਫਿਰ ਵੀ ਸਮਝ ਨਹੀਂ ਆਉਂਦੀ ਇਹਨਾਂ ਲਾਰਿਆਂ ਦੀ। ਤੇ ਅੱਗੇ ਆਪਾਂ ਕਿਸਾਨਾਂ ਦੇ ਮੋਰਚੇ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਗਿਣਤੀ ਵਧੀ। ਬਿਲਕੁਲ ਜੀ, ਮਹਿਮਦਪੁਰ ਜਿਹੜਾ ਪੈਂਦਾ ਸੰਗਰੂਰ ਪਟਿਆਲਾ ਰੋਡ ਦੇ ਉੱਤੇ, ਇੱਥੇ ਕਿਸਾਨਾਂ ਦਾ ਜਿਹੜਾ ਮੋਰਚਾ ਸ਼ੁਰੂ ਹੋਇਆ ਸੀਗਾ 4 ਦਿਨ ਪਹਿਲਾਂ। ਉਹਦੇ ਵਿੱਚ ਡੇ ਬਾਈ ਡੇ ਜਿਹੜੀ ਕਿਸਾਨਾਂ ਦੀ ਗਿਣਤੀ ਆ ਉਹ ਵੱਡੀ ਹੀ ਜਾ ਰਹੀ ਆ। ਪੰਡਾਲ ਜਿਹੜਾ ਇਹ ਜਿਹੜੀ ਦਾਣਾ ਮੰਡੀ ਆ ਇਹ ਛੋਟੀ ਪੈ ਰਹੀ ਆ। ਜਿਹੜੀਆਂ ਸਹੂਲਤਾਂ ਨੇ ਜੀ ਉਹ ਕਿਸਾਨਾਂ ਨੂੰ ਇੱਥੇ, ਜਿਵੇਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਸੀਗਾ, ਉਹੋ ਜਿਹੀ ਕੋਈ ਸਹੂਲਤ ਜਿਹੜੀ ਆ ਜੀ ਉਹ ਪ੍ਰਸ਼ਾਸਨ ਦੇ ਵੱਲੋਂ ਪ੍ਰੋਵਾਈਡ ਨਹੀਂ ਕਰਵਾਈ ਗਈ। ਔਰਤਾਂ ਬੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਇਸ ਮੋਰਚੇ ਦੇ ਵਿੱਚ ਜਿਹੜੀਆਂ ਉਹ ਸ਼ਾਮਲ ਨੇ। ਉਹਨਾਂ ਦੇ ਵਾਸਤੇ ਬਾਥਰੂਮ ਵਗੈਰਾ ਦਾ ਕੋਈ ਇੰਤਜ਼ਾਮ ਉੱਥੇ ਹੈ ਨੀ ਗਾ। ਤਕਰੀਬਨ ਜਿਹੜੀ ਇਹ ਮੰਡੀ ਆ ਮਹਿਮਦਪੁਰ ਵਾਲੀ, ਇੱਥੋਂ ਕੋਈ 2.5 ਤੋਂ ਪੌਣੇ 3 ਕਿਲੋਮੀਟਰ ਦੂਰ ਗੁਰਦੁਆਰਾ ਪੈਂਦਾ ਜਿਹੜਾ ਪਰਮੇਸ਼ਰ ਦੁਆਰਾ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਜਿਹੜਾ ਡੇਰਾ ਜੀ, ਉੱਥੇ ਇਹ ਔਰਤਾਂ ਸਵੇਰ ਨੂੰ ਜਾਂਦੀਆਂ ਨੇ ਬਾਥਰੂਮ ਵਗੈਰਾ ਦੇ ਵਾਸਤੇ। ਕਿਉਂਕਿ ਜਿੱਦਣ ਇਹ ਮੋਰਚਾ ਸ਼ੁਰੂ ਹੋਇਆ ਸੀਗਾ ਉਦਣ ਮੀਂਹ ਕਾਫੀ ਪਿਆ, ਉਹਦੇ ਨਾਲ 4 ਚਫੇਰੇ ਜਿਹੜਾ ਜੀ ਉਹ ਪਾਣੀ ਖੜ ਗਿਆ। ਪਾਣੀ ਖੜਨ ਦੇ ਨਾਲ ਮੱਛਰ ਵਗੈਰਾ ਦੇ ਨਾਲ ਜਿਹੜਾ ਜੀ ਉਹ ਫੈਲਣ ਦਾ ਖਤਰਾ ਖੜਾ ਹੋਇਆ। ਜਦੋਂ ਐਡੀ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਜੀ ਇਹਦੇ ਵਿੱਚ ਪਹੁੰਚੇ ਹੋਏ ਆ ਤੇ ਉਹ ਖੁੱਲੇ ਦੇ ਵਿੱਚ ਉਹ ਪਿਸ਼ਾਬ ਵਗੈਰਾ ਜਿਹੜਾ ਕਰੀ ਜਾ ਰਹੇ ਨੇ, ਜਿਹਦੇ ਨਾਲ ਉੱਥੇ ਬੋ ਕਾਫੀ ਫੈਲ ਰਹੀ ਆ। ਔਰ ਜਿਹੜੀਆਂ ਲੇਡੀਜ਼ ਨੇ ਉਹਨਾਂ ਦੇ ਵਾਸਤੇ ਕੋਈ ਇੰਤਜ਼ਾਮ ਨੀਗਾ।
ਜਿਹਦੇ ਕਰਕੇ ਉਹਨਾਂ ਨੂੰ ਇਨਫੈਕਸ਼ਨ ਵਗੈਰਾ ਦਾ ਖਤਰਾ ਜਿਹੜਾ ਜੀ ਉਹ ਖੜਾ ਹੋਇਆ ਹੈ। ਕੱਲ ਮੈਂ ਕਾਫੀ ਘੰਟੇ ਉੱਥੇ ਜਿਹੜਾ ਜੀ ਉਹ ਬਿਤਾਏ। ਜਿਹੜਾ ਪਾਣੀ ਉੱਥੇ ਆ ਰਿਹਾ ਟੈਂਕਰਾਂ ਦੇ ਰੂਪ ਦੇ ਵਿੱਚ, ਟੈਂਕਰਾਂ 'ਚ ਜਿਹੜਾ ਉਹ ਪਾਣੀ ਪੀਣ ਯੋਗ ਨਹੀਂਗਾ, ਉਹ ਸਮੈਲ ਮਾਰਦਾ ਪਾਣੀ ਹੈ। ਸੁਥਰਾ ਪਾਣੀ ਜਿਹੜਾ ਉਹ ਪ੍ਰੋਵਾਈਡ ਨਹੀਂ ਕੀਤਾ ਜਾ ਰਿਹਾ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਫਿਰ ਕੁਝ ਵਕੀਲਾਂ ਨੇ ਜਿਹੜੀ ਅਜੀ ਕੱਲ ਪਟੀਸ਼ਨ ਦਾਇਰ ਕੀਤੀ ਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਫੁੱਲ ਚੜਾਉਂਦਿਆਂ ਕਿਸਾਨਾਂ ਨੇ ਜਿਹੜਾ ਮੋਤੀ ਮਹਿਲ ਨੂੰ ਘੇਰਨ ਦਾ ਪ੍ਰੋਗਰਾਮ ਸੀਗਾ ਉਹ ਕੈਂਸਲ ਕਰਤਾ, ਰੱਦ ਕਰਤਾ। ਜਿਹੜੀ ਜਗ੍ਹਾ ਪ੍ਰੋਵਾਈਡ ਕੀਤੀ ਉਹ ਉੱਥੇ ਆਪਣਾ ਮੋਰਚਾ ਲਾ ਕੇ ਬੈਠਿਆ, ਪਰ ਉੱਥੇ ਕੋਈ ਸੁੱਖ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਡੇਲੀ ਨੀਡਸ ਨੇ ਉਹ ਵੀ ਨਹੀਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ। ਅੱਜ ਇਹਦੇ ਉੱਤੇ ਦੇਖਦੇ ਆ ਹਾਈ ਕੋਰਟ ਦਾ ਕਿਹੋ ਜਿਹਾ ਜਿਹੜਾ ਜੀ ਉਹ ਫੈਸਲਾ ਆਉਂਦਾ। ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਇਸ ਸਟੇਜ ਤੋਂ ਬਹੁਤ ਦੂਰ ਜਿਹੜਾ ਉਹ ਰੱਖਿਆ ਗਿਆ। ਕੁਝ ਸਿਆਸਤਦਾਨਾਂ ਨੇ ਅਪਰੋਚ ਕੀਤੀ ਸੀ ਜਿਹਦੇ ਵਿੱਚ ਅਕਾਲੀ ਦਲ ਦੇ ਕੁਝ ਆਗੂ ਸ਼ਾਮਲ ਨੇ, ਇਹਦੇ ਵਿੱਚ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਸੁਖਪਾਲ ਸਿੰਘ ਖਹਿਰਾ ਹੋਰੀ ਵੀ ਸ਼ਾਮਲ ਨੇ ਕਿ ਉਹ ਇਹਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ, ਪਰ ਕਿਸਾਨਾਂ ਨੇ ਕੋਰੀ ਨਾ ਕਰ ਦਿੱਤੀ। ਕਿਸਾਨਾਂ ਨੇ ਇਹ ਕਿਹਾ ਕਿ ਇਸ ਸਟੇਜ ਦੇ ਉੱਤੋਂ ਸਿਰਫ ਕਿਸਾਨ ਆਗੂ, ਕਿਸਾਨ ਜਿਹੜੇ ਆ ਜੀ ਉਹ ਬੋਲ ਸਕਦੇ ਆ, ਕਿਸੇ ਰਾਜਨੀਤਿਕ ਵਿਅਕਤੀ ਨੂੰ ਇਸ ਸਟੇਜ ਤੋਂ ਬੋਲਣ ਦੀ ਇਜਾਜ਼ਤ ਨਹੀਂ ਹੈ। ਅੱਜ ਕਿਸਾਨਾਂ ਨੇ, ਜਿੰਨੇ ਵੀ ਕਿਸਾਨ ਨੇ ਉਹਨਾਂ ਦੇ ਸਾਥੀ ਜਿਹੜੇ ਇਹਦੇ ਵਿੱਚ ਸ਼ਾਮਲ ਨੇ, ਉਹਨਾਂ ਨੂੰ ਇਹ ਕਿਹਾ ਕਿ ਉਹ ਸਣੇ ਪਰਿਵਾਰਾਂ ਦੇ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ। ਕਿਸਾਨ ਜਿਹੜੇ ਨੇ ਉਹ ਲਗਾਤਾਰ ਦਬਾਅ ਬਣਾ ਰਹੇ ਨੇ ਸਰਕਾਰ ਦੇ ਉੱਤੇ, ਔਰ ਇਹ ਜਿਹੜਾ ਮੋਰਚਾ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਉਹ ਦੱਸ ਦਿੱਤਾ ਉਹਨਾਂ ਨੇ, ਕਿਸਾਨਾਂ ਨੇ ਇੱਕ ਕਿਸਮ ਦੇ ਨਾਲ, ਕਿ ਉਹ ਲੰਬੀ ਲੜਾਈ ਲੜਨ ਦੀ ਸਥਿਤੀ ਦੇ ਵਿੱਚ ਹੈਗੇ ਨੇ। ਥਾਂ ਥਾਂ ਤੋਂ ਜਿਹੜਾ ਨੇੜਲੇ ਪਿੰਡਾਂ ਤੋਂ ਲੰਗਰ, ਚਾਹ ਵਗੈਰਾ ਜਿਹੜੀ ਹੈ ਜੀ ਉਹ ਬਣ ਕੇ ਆ ਰਿਹਾ। ਕਿਸਾਨਾਂ ਦੇ ਵੱਲੋਂ ਆਪਣੇ ਤੌਰ ਦੇ ਉੱਤੇ ਵੱਡਾ ਇੰਤਜ਼ਾਮ ਜਿਹੜਾ ਉਹ ਕੀਤਾ ਗਿਆ ਇਹਦਾ ਜਿਹੜਾ ਜੀ ਲੰਗਰ ਦਾ, ਟਰਾਲੀਆਂ ਵਗੈਰਾ ਦੇ ਉੱਤੇ ਬਣਾ ਰਹੇ ਨੇ। ਕੁਝ ਕਿਸਾਨ ਜਿਹੜੇ ਸੀਗੇ ਜੀ ਉਹਨਾਂ ਨੇ ਔਰ ਬੀਬੀਆਂ ਨੇ ਖਾਸ ਤੌਰ ਦੇ ਉੱਤੇ ਕੱਲ ਜਿਹੜੀ ਹੈ ਜੀ ਉਹ ਇੱਕ ਇਹ ਗੱਲ ਦੱਸੀ ਕਿ ਪਹਿਲਾਂ ਤਾਂ 2-3 ਦਿਨ ਉਹ ਲੰਗਰ ਵਗੈਰਾ ਦੇ ਵਿੱਚੋਂ ਜਾ ਕੇ ਗੁਰਦੁਆਰੇ ਦੇ ਲੰਗਰ ਚੋਂ ਰੋਟੀ ਖਾਂਦੀਆਂ ਰਹੀਆਂ ਨੇ, ਪਰ ਕੱਲ ਜਿਹੜਾ ਜੀ ਉਹਨਾਂ ਨੂੰ ਨਾ ਕੀਤੀ ਗਈ। ਇਹ ਕਿਹਾ ਜੀ ਕਿ ਇਹ ਲੰਗਰ ਪ੍ਰਸ਼ਾਸਨ ਦੇ ਵਾਸਤੇ ਆ, ਜਿਹੜੇ ਮੋਰਚੇ ਤੇ ਆਏ ਕਿਸਾਨ ਨੇ ਉਹਨਾਂ ਦੇ ਵਾਸਤੇ ਇਹ ਲੰਗਰ ਨਹੀਂ ਗਾ। ਜੇ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਜੀ ਉਹ ਹੋਈ ਆ ਤੇ ਇਹ ਦੁਖਦਾਈ ਕੰਮ ਕਹੀ ਜਾ ਸਕਦੀ। ਬਿਲਕੁਲ ਜੀ, ਪ੍ਰਸ਼ਾਸਨ ਲਈ ਲੰਗਰ ਤੇ ਐਸੇ ਨਹੀਂ, ਇਹ ਧਰਮੀ ਗੱਲ ਆ। ਤੇ ਅੱਗੇ ਆਪਾਂ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਉਸ ਮਾਮਲੇ ਨੇ ਵੀ ਤੂਲ ਫੜੀ। ਬਿਲਕੁਲ ਜੀ, ਇਹ ਡੇ ਬਾਈ ਡੇ ਮਾਮਲਾ ਜਿਹੜਾ ਜੀ ਉਹ ਤੂਲ ਫੜਦਾ ਜਾ ਰਿਹਾ ਹੈ। ਜਿਹੜੇ ਸਟੂਡੈਂਟਸ ਨੇ, ਵਿਦਿਆਰਥੀ ਜਿਹੜੇ ਨੇ, ਉਹ ਨਾ ਸਿਰਫ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਰੋਸ ਮੁਜ਼ਾਹਰੇ ਕਰ ਰਹੇ ਆ, ਬਲਕਿ ਇਹ ਰੋਸ ਮੁਜ਼ਾਹਰੇ ਰਾਜਧਾਨੀ ਦਿੱਲੀ ਤੱਕ ਵੀ ਪਹੁੰਚ ਗਏ ਨੇ। ਇਸ ਤੋਂ ਇਲਾਵਾ ਕੁਝ ਹੋਰ ਸੂਬਿਆਂ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਕੁਝ ਸ਼ਹਿਰਾਂ, ਪੰਜਾਬ ਦੇ ਸ਼ਹਿਰਾਂ, ਮੁੰਬਈ ਦੇ ਵਿੱਚ ਵੀ ਜਿਹੜੇ ਵਿਦਿਆਰਥੀ ਵਿੰਗ ਨੇ ਉਹਨਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਹੋਇਆ ਜਿਹੜੀਆਂ ਲੜਕੀਆਂ ਇੱਥੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਪੜ੍ਹਦੀਆਂ ਨੇ, ਜਿਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਕੁਝ ਗੁੰਡਾ ਟਾਈਪ ਦੇ, ਜਿਹੜੇ ਮੁਸ਼ਤੰਡੇ ਟਾਈਪ ਦੇ ਲੋਕ ਨੇ, ਉਹ ਯੂਨੀਵਰਸਿਟੀ ਦੇ ਗੇਟ ਦੇ ਮੂਹਰੇ ਆ ਕੇ ਅਸ਼ਲੀਲ ਹਰਕਤਾਂ ਕਰਦੇ ਨੇ। ਉਹਨਾਂ ਦੇ ਹੱਕ ਦੇ ਵਿੱਚ ਇਹ ਰੋਸ ਮੁਜ਼ਾਹਰੇ ਹੋਏ ਨੇ। ਪੁਲਿਸ ਨੇ ਜਿਹੜੀਆਂ ਡਾਂਗਾ ਚਲਾ ਕੇ ਇਹਨਾਂ ਲੜਕੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਉਸ ਪੁਲਿਸ ਦੇ ਖਿਲਾਫ ਵੀ ਵਿਦਿਆਰਥੀਆਂ ਦੇ ਵਿੱਚ ਰੋਹ ਜਿਹੜਾ ਉਹ ਫੈਲਦਾ ਤੁਰਿਆ ਜਾ ਰਿਹਾ। 1000 ਦੇ ਤੋਂ ਵੱਧ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਖਿਲਾਫ FIR ਦਰਜ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇਹ ਕਿਹਾ ਜਾ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਦਾ ਇਹ ਹਲਕਾ ਵੀ ਆ ਵਾਰਾਣਸੀ, ਉਹਨਾਂ ਨੇ ਇਹ ਕਿਹਾ ਕਿ ਉਹ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ। ਉਹਨਾਂ ਨੂੰ ਕਿਹਾ ਗਿਆ ਕਿ ਇਸ ਮਸਲੇ ਦਾ ਹੱਲ ਛੇਤੀ ਲੱਭਿਆ ਜਾਵੇ। ਮਸਲੇ ਦਾ ਹੱਲ ਕਿਵੇਂ ਲੱਭਣਾ? ਜਿਹੜੇ ਪੁਲਿਸ ਵਾਲੇ ਨੇ ਉੱਥੇ, ਉਹਨਾਂ ਦੇ ਤਬਾਦਲੇ ਕੀਤੇ ਗਏ ਆ, ਉਹ ਵੀ ਹੇਠਲੇ ਪੱਧਰ ਦੇ। ਜਿਹੜੇ ਨੇੜੇ ਚੌਂਕੀਆਂ ਥਾਣੇ ਪੈਂਦੇ ਆ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਤਬਾਦਲਾ ਕਰਕੇ ਦੂਜੀ ਜਗ੍ਹਾ ਦੇ ਉੱਤੇ ਭੇਜ ਦਿੱਤਾ ਗਿਆ। ਡਾਂਗਾ ਵੜਾਉਣ ਵਾਲੇ ਪੁਲਿਸ ਵਾਲੇ ਜਿਹੜੀਆਂ ਵਾਇਰਲ ਹੋਈਆਂ ਵੀਡੀਓ ਦੇ ਵਿੱਚ ਸ਼ਰੇਆਮ ਦਿਖਦੇ ਨੇ, ਕਿਸੇ ਨੂੰ ਕੋਈ ਸਸਪੈਂਡ ਨਹੀਂ ਕੀਤਾ ਗਿਆ, ਕਿਸੇ ਦੇ ਉੱਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਸਟੂਡੈਂਟਸ ਨੂੰ ਡਰਾਉਣ ਦੇ ਵਾਸਤੇ ਗਿਣਤੀ ਜਿਹੜੀ ਆ ਜੀ ਉਹ 1200 ਦੇ ਕਰੀਬ ਦੱਸਦੀ ਆ, ਜਿਨ੍ਹਾਂ ਦੇ ਉੱਤੇ ਇਹ ਮਾਮਲੇ ਜਿਹੜੇ ਆ ਉਹ ਦਰਜ ਕੀਤੇ ਗਏ ਆ। ਮੁਲਕ ਪੱਧਰ ਦੇ ਉੱਤੇ ਇਹਦਾ ਜਿਹੜਾ ਜੀ ਉਹ ਰੋਸ ਪ੍ਰਗਟਾਵੇ ਹੋ ਰਹੇ ਆ। ਲੋਕ ਇਹ ਕਹਿ ਰਹੇ ਆ ਕਿ ਜਿਹੜਾ ਇਹਨਾਂ ਦਿਨਾਂ ਦੇ ਦੌਰਾਨ ਨਰਾਤੇ ਚੱਲ ਰਹੇ ਆ, ਇਦੋਂ 2-3 ਦਿਨ ਬਾਅਦ ਜਿਹੜੀਆਂ ਜੀ ਉਹ ਕੰਜਕਾਂ ਹੁੰਦੀਆਂ ਨੇ, ਜਿਹਦੇ ਵਿੱਚ ਲੜਕੀਆਂ ਜਿਹੜੀਆਂ ਨੇ ਉਹਨਾਂ ਨੂੰ ਪੂਜਿਆ ਜਾਂਦਾ ਹਿੰਦੂ ਧਰਮ ਦੇ ਵਿੱਚ, ਔਰ ਉਹਨਾਂ ਨੂੰ ਰੋਟੀ ਪਾਣੀ ਜਿਹੜਾ ਜੀ ਉਹ ਖਵਾਇਆ ਜਾਂਦਾ। ਪਰ ਇਹ ਕੰਜਕਾਂ ਦੇ ਉੱਤੇ ਜਿਵੇਂ ਡਾਂਗਾਂ ਜਿਹੜੀਆਂ ਜੀ ਉਹ ਭਰਾਈਆਂ ਗਈਆਂ ਨੇ,
ਉਹ ਵੀ ਉਸ ਜਗ੍ਹਾ ਦੇ ਉੱਤੇ ਜਿੱਥੇ ਸਰਕਾਰ ਉੱਤਰ ਪ੍ਰਦੇਸ਼ ਦੇ ਵਿੱਚ ਬਣਦਿਆਂ ਸਾਰ ਐਂਟੀ ਰੋਮੀਓ ਸਕੁਐਡ ਵਾਲੇ ਜਿਹੜੇ ਸੀ ਉਹ ਥਾਂ ਥਾਂ ਤੇ ਪਾਰਕਾਂ ਦੇ ਉੱਤੇ ਮੁੰਡਿਆਂ ਦਾ ਕੁਟਾਪਾ ਇਸ ਕਰਕੇ ਕਰਦੇ ਫਿਰਦੇ ਸੀਗੇ ਕਿ ਇਹ ਲੜਕੀਆਂ ਦੇ ਨਾਲ ਛੇੜਖਾਨੀ ਕਰਦੇ ਨੇ। ਪਰ ਜਿਹੜੀ ਬਨਾਰਸ ਹਿੰਦੂ ਯੂਨੀਵਰਸਿਟੀ ਆ ਉਹਦੀਆਂ ਲੜਕੀਆਂ ਨੇ ਜੇ ਸ਼ਿਕਾਇਤ ਕੀ ਕਿ ਕੁਝ ਗੁੰਡਾ ਨਵਾਂ ਜਿਹੜੇ ਲੋਕ ਨੇ ਉਹ ਗੇਟ ਦੇ ਮੂਹਰੇ ਆ ਕੇ ਅਸ਼ਲੀਲ ਹਰਕਤਾਂ ਕਰਦੇ ਆ, ਤੇ ਉਹਨਾਂ ਨੂੰ ਜਵਾਬ ਜਿਹੜਾ ਜੀ ਇਹ ਮਿਲਿਆ ਕਿ ਕਾਂਗਾ ਉਹਨਾਂ ਦੇ ਉੱਤੇ ਚਲਾਈਆਂ ਜੀ। ਇਹ ਕਾਫੀ ਦਿਨਾਂ ਤੋਂ ਇਹ ਮਸਲਾ ਭਖਦਾ ਹੀ ਜਾ ਰਿਹਾ ਆ, ਪਰ ਪਤਾ ਨਹੀਂ ਪ੍ਰਸ਼ਾਸਨ ਕੀ ਕਰਦਾ ਹੈ। ਅੱਗੇ ਆਪਾਂ ਸਿਰਸੇ ਵਾਲੇ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਕੀਲ ਹਾਈ ਕੋਰਟ ਪਹੁੰਚੇ। ਬਿਲਕੁਲ ਜੀ, ਕੋਈ ਵੀ ਜਿਹੜੀਆਂ ਖਬਰਾਂ ਨੇ ਜੀ ਉਹ ਤਾਂ ਵੈਸੇ ਇਹਨਾਂ ਖਬਰਾਂ ਤੋਂ ਬਿਨਾਂ ਅਧੂਰੀਆਂ ਨੇ। ਸੋ ਕਿਉਂਕਿ ਇਸ ਵੇਲੇ ਬਹੁਤ ਚਰਚਿਤ ਖਬਰਾਂ ਤਾਂ ਇਹੀ ਨੇ, ਇਹਦੇ ਨਾਲ ਰਿਲੇਟਡ ਹੀ ਨੇ। ਇੱਕ ਤਾਂ ਇਹ ਜੀ ਕਿ ਜਿਹੜਾ ਇਹ ਡੇਰਾ ਸਿਰਸਾ ਹੈ ਇਹਦੇ ਵਕੀਲ ਜਿਹੜੇ ਨੇ ਉਹ ਪਹੁੰਚੇ ਨੇ ਜੀ ਹਾਈ ਕੋਰਟ ਦੇ ਵਿੱਚ। ਇਹ ਜਿਹੜੀ ਸਜ਼ਾ ਹੋਈ ਆ ਗੁਰਮੀਤ ਰਾਮ ਰਹੀਮ ਨੂੰ, ਇਸ ਸਜ਼ਾ ਦੇ ਅਗੇਂਸਟ ਇਹਨਾਂ ਨੇ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਆ। ਪਟੀਸ਼ਨ ਦੇ ਵਿੱਚ ਜਿਹੜੇ ਗੁਰਮੀਤ ਰਾਮ ਰਹੀਮ ਦੇ ਵਕੀਲ ਨੇ ਉਹਨਾਂ ਇਹ ਆਖਿਆ ਕਿ ਹੇਠਲੀਆਂ ਅਦਾਲਤਾਂ ਨੇ, ਉਹਨਾਂ ਦਾ ਸਿੱਧਾ ਇਸ਼ਾਰਾ ਜਿਹੜੀ CBI ਦੀ ਅਦਾਲਤ ਦੇ ਵੱਲ ਹੈ ਕਿ ਉਹਨੇ ਸਬੂਤਾਂ ਦਾ ਗਲਤ ਮਤਲਬ ਕੱਢਿਆ, ਜ਼ਬਾਨੀ ਦਸਤਾਵੇਜ਼ੀ ਤੇ ਹੋਰ ਸਬੂਤ ਠੀਕ ਢੰਗ ਦੇ ਨਾਲ ਵਿਚਾਰੇ ਨਹੀਂ ਗਏ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦਾਸਾ ਪੱਖ ਦੇ ਗਵਾਹਾਂ 'ਚ ਕਈ ਗੰਭੀਰ ਕੁਤਾਹੀਆਂ ਨੇ, ਦੋਸ਼ਾਂ ਨੂੰ ਸਾਬਤ ਨਹੀਂ ਉਹ ਕਰਦੇ ਜਿਹੜੇ ਨੇ ਜੀ। ਇਹ ਕਿਹਾ ਗਿਆ ਇਸ ਪਟੀਸ਼ਨ ਦੇ ਵਿੱਚ ਕਿ CBI ਦੀ ਅਦਾਲਤ ਨੇ ਸਿਰਫ ਇੱਕ ਗੁੰਮਨਾਮ ਸ਼ਿਕਾਇਤ ਦੇ ਉੱਤੇ ਫੈਸਲਾ ਸੁਣਾਤਾ, ਜਦੋਂ ਕਿ ਜਾਂਚ ਦੇ ਦੌਰਾਨ ਸ਼ਿਕਾਇਤਕਰਤਾ ਦੀ ਪਛਾਣ ਨਹੀਂ ਦੱਸੀ ਗਈ। ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਗੁਰਮੀਤ ਰਾਮ ਰਹੀਮ ਦਾ ਮੈਡੀਕਲ ਤੱਕ ਜਿਹੜਾ ਜੀ ਉਹ ਨਹੀਂ ਕਰਵਾਇਆ ਗਿਆ ਕਿ ਉਹ ਸਰੀਰਕ ਸੰਬੰਧ ਬਣਾਉਣ ਦੇ ਕਾਬਲ ਵੀ ਹੈਗਾ ਕਿ ਨਹੀਂ। ਇਹ ਜਿਹੜੀ ਪਟੀਸ਼ਨ ਹੈ, ਜੇ ਇਹਦੀ ਹੋਰ ਜਿਹੜਾ ਜੀ ਉਹ ਡਿਟੇਲ ਦੇ ਵੱਲ ਜਿਹੜਾ ਜਾਈਏ ਤਾਂ ਇਹ ਕਿਹਾ ਗਿਆ ਜੀ ਕਿ ਜਿਹੜੇ ਪੀੜਤ ਨੇ ਤੇ ਗਵਾਹ ਨੇ ਜਿਹੜੇ ਉਹ ਦਬਾਅ ਦੇ ਹੇਠ ਆ ਕੇ ਉਹਨਾਂ ਨੇ ਜਿਹੜਾ ਉਹ ਕੰਮ ਕੀਤਾ। ਉਧਰ ਜਿਹੜੀ ਵਿਪਾਸਨਾ ਇੰਸਾ ਹੈ ਜਿਹਦੇ ਤੋਂ ਜਿਹੜੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀਗੀ, ਉਹਨੇ ਪਹਿਲਾਂ ਸਿਰਸਾ ਦੇ ਥਾਣੇ ਦੇ ਵਿੱਚ ਪੁੱਛਗਿੱਛ ਕੀਤੀ ਸੀਗੀ। ਹੁਣ ਜਿਹੜੀ ਸਿੱਟ ਹੈ ਜੀ ਉਹਨੇ ਸੰਮਣ ਜਾਰੀ ਕੀਤੇ ਆ ਵਿਪਾਸਨਾ ਇੰਸਾ ਨੂੰ ਕਿ ਉਹ ਪੰਚਕੂਲੇ ਆ ਕੇ ਪੁੱਛਗਿੱਛ ਦੇ ਵਿੱਚ ਸ਼ਾਮਲ ਹੋਵੇ। ਕੱਲ ਨੂੰ 27 ਤਰੀਕ ਨੂੰ ਵਿਪਾਸਨਾ ਇੰਸਾ ਨੂੰ ਪੰਚਕੂਲਾ ਦੇ ਵਿੱਚ ਸੱਦਿਆ ਗਿਆ। ਸਵਾਲ ਜਿਹੜਾ ਜੀ ਇਹਦੇ ਵਿੱਚ ਇਹ ਉੱਠ ਕੇ ਖੜਾ ਹੋ ਰਿਹਾ ਹੈ ਕਿ ਜਿਹੜੀ ਹਨੀਪ੍ਰੀਤ ਸੀਗੀ ਉਹ 25 ਨੂੰ ਜਿਹੜੀ ਜੇਲ੍ਹ ਸੀ ਉਦੋਂ ਬਾਅਦ ਡੇਰੇ ਗਈ ਆ ਉਹ ਸਰਸੇ, ਉੱਥੇ 2 ਦਿਨ ਜਾ ਕੇ ਉਹ ਰਹੀ ਆ। ਉਦੋਂ ਬਾਅਦ ਉਹ ਗੰਗਾ ਨਗਰ ਚਲੇ ਗਈ। ਕਰਫਿਊ ਲੱਗਿਆ ਹੋਇਆ ਸੀ ਸਰਸੇ ਦੇ ਵਿੱਚ, ਡੇਰਾ ਸੀਲ ਸੀਗਾ, ਉਹ ਕਿੱਧਰੋਂ ਵੜੀ, ਇਸ ਪਾਸੇ ਤੋਂ ਜਿਹੜਾ ਉਹ ਨਿਕਲ ਗਈ। ਇਹਦੇ ਸਵਾਲਾਂ ਦੇ ਜਵਾਬ ਵਿਪਾਸਨਾ ਇੰਸਾ ਤੋਂ ਸਿੱਟ ਚਾਹੁੰਦੀ ਆ। ਜਿਹੜਾ ਡਾਕਟਰ ਅਦਿੱਤਿਆ ਇੰਸਾ ਆ ਉਹਦੇ ਬਾਰੇ ਦੇ ਵਿੱਚ ਵੀ ਵਿਪਾਸਨਾ ਇੰਸਾ ਤੋਂ ਪੁੱਛਗਿੱਛ ਜਿਹੜਾ ਜੀ ਉਹ ਕਰਨਾ ਚਾਹੁੰਦੀ ਆ। ਪਿਛਲੀ ਪੁੱਛਗਿੱਛ ਦੇ ਵਿੱਚ ਵਿਪਾਸਨਾ ਇੰਸਾ ਇੰਨਾ ਕੁ ਕਹਿ ਕੇ ਖਹਿੜਾ ਛਡਾ ਗਈ ਸੀਗੀ ਕਿ ਮੇਰੀ ਮੁਲਾਕਾਤ ਇੱਕ ਦਿਨ ਹੋਈ ਸੀ, ਉਸ ਤੋਂ ਬਾਅਦ ਹਨੀ ਕਿੱਥੇ ਗਈ, ਅਦਿੱਤਿਆ ਇੰਸਾ ਕਿੱਥੇ ਗਿਆ, ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਗਾ। ਦੂਜੇ ਪਾਸੇ ਇਹ ਵੀ ਪਤਾ ਲੱਗਾ ਜੀ ਕਿ ਹਨੀਪ੍ਰੀਤ ਜਿਹੜੀ ਆ ਉਹਨੇ ਆਪਣੇ ਵਕੀਲਾਂ ਦੇ ਰਾਹੀਂ ਦਿੱਲੀ ਦੀ ਅਦਾਲਤ ਦੇ ਵਿੱਚ ਜਿਹੜਾ ਹੈ ਉਹ ਜਿਹੜੀ ਐਂਟੀਸਪੇਟਰੀ ਬੇਲ ਆ ਉਹਦੀ ਅਰਜ਼ੀ ਮੂਵ ਕੀਤੀ ਆ। ਔਰ ਇਹ ਕਿਹਾ ਕਿ ਉਹਨੂੰ ਫੜਨ ਦੇ ਵਾਸਤੇ ਪੁਲਿਸ ਤਤਪਰ ਹੈ ਤੇ ਉਹ ਦਿੱਲੀ ਦੀ ਹਾਈ ਕੋਰਟ ਤੋਂ ਐਂਟੀਸਪੇਟਰੀ ਜਿਹੜੀ ਆ ਉਹ ਚਾਹੁੰਦੀ ਆ। ਹੁਣ ਦਿੱਲੀ ਦੀ ਹਾਈ ਕੋਰਟ ਇਹ ਐਂਟੀਸਪੇਟਰੀ ਕਿਵੇਂ ਸੁਣੂਗੀ, ਇਹ ਇੱਕ ਸਵਾਲ ਹੈ, ਕਿਉਂਕਿ ਮਾਮਲਾ ਹੈਗਾ ਜੀ ਹਰਿਆਣੇ ਦੇ ਨਾਲ ਜੁੜਿਆ ਹੋਇਆ। ਔਰ ਪੰਜਾਬ ਜਿਹੜੀ ਹਰਿਆਣਾ ਹਾਈ ਕੋਰਟ ਹੈ ਉਹਦੇ ਵਿੱਚ ਇਹ ਐਪਲੀਕੇਸ਼ਨ ਮੂਵ ਕੀਤੀ ਜਾ ਸਕਦੀ ਸੀ ਟੈਕਨੀਕਲੀ। ਸ਼ਾਇਦ ਹੋ ਸਕਦਾ ਜੀ ਕਿ ਦਿੱਲੀ ਦੇ ਵਿੱਚ ਇਹ ਐਪਲੀਕੇਸ਼ਨ ਲਾ ਕੇ ਰੌ ਜਿਹੜਾ ਜੀ ਉਸ ਦੀ ਕੋਸ਼ਿਸ਼ ਕੀਤੀ ਗਈ ਆ ਕਿ ਅਦਾਲਤ ਦਾ ਰੌ ਜਿਹੜਾ ਉਹ ਕਿਹੋ ਜਿਹਾ ਹੈ। ਜਿਹੜਾ ਮਾਮਲਾ ਇੱਕ ਹੋਰ ਸੀਗਾ ਜੀ ਗੋਰਾ ਵਾਲਾ, ਜਿਹੜਾ ਕਿ ਜਤਿੰਦਰ ਉਰਫ ਗੋਰਾ ਜਿਹੜਾ ਗਵਾਚ ਗਿਆ ਸੀਗਾ, ਇਸ ਮਾਮਲੇ ਦੇ ਵਿੱਚ ਇਹ ਵੀ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਚਲੇ ਗਿਆ। ਇਹ ਕਿਹਾ ਗਿਆ ਕਿ ਇਹਦਾ ਵੀ ਕੇਸ ਖੋਲਿਆ ਜਾਵੇ ਕਿ ਉਹ ਲਾਪਤਾ ਹੋ ਗਿਆ ਸੀਗਾ, ਉਹ ਕਿੱਥੇ ਗਿਆ। ਦਿਨੋਂ ਦਿਨ ਜਿਹੜੇ ਲਾਪਤਾ ਹੋਏ ਲੋਕ ਨੇ ਉਹਨਾਂ ਦੀਆਂ ਐਪਲੀਕੇਸ਼ਨ ਕੰਟੀਨਿਊ ਜਿਹੜੀਆਂ ਦੀ ਉਹ ਅਦਾਲਤ ਦੇ ਵਿੱਚ ਵੱਧਦੀਆਂ ਤੁਰੀਆਂ ਜਾ ਰਹੀਆਂ ਨੇ। ਹੌਲੀ ਹੌਲੀ ਲੋਕ ਜਿਹੜੇ ਪਹਿਲਾਂ ਆਪਣਾ ਮੂੰਹ ਨਹੀਂ ਸੀ ਖੋਲਦੇ ਉਹ ਹੁਣ ਮੂੰਹ
ਖੋਲਣ ਲੱਗੇ। ਬਿਲਕੁਲ ਜੀ, ਨਿਡਰ ਹੋਇਆ। ਤੇ ਚਲੋ ਦੇਖੋ ਹੋਰ ਕੌਣ ਕੌਣ ਬੋਲਦਾ ਅੱਗੇ। GST ਨੂੰ ਲੈ ਕੇ ਜੇ ਗੱਲ ਕਰੀਏ, ਕਾਫੀ ਟਾਈਮ ਤੋਂ ਰੌਲਾ ਪੈਂਦਾ ਆ, ਤੇ ਪੰਜਾਬ ਦੇ ਅਰਥਚਾਰੇ ਤੇ ਬਿਜ਼ਨਸਮੈਨਾਂ ਦਾ ਲੱਕ ਤੋੜਿਆ। ਬਿਲਕੁਲ ਜੀ, ਐਕਚੁਅਲੀ ਜਿਹੜੀ GST ਹੈ ਜੀ, ਇਹਦੇ ਹੁਣ ਅਸਲ ਰੂਪ ਜਿਹੜਾ ਉਹ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਜਿਹੜੀ GST ਆ, ਇਹਨੇ ਜਿਹੜਾ ਜੀ ਪੰਜਾਬ ਦਾ ਜਿਹੜਾ ਬਿਜ਼ਨਸਮੈਨ ਹੈ ਜੀ, ਉਹਦੇ ਉੱਤੇ ਬਹੁਤ ਵੱਡੀ ਸੱਟ ਮਾਰੀ ਹੈ। ਤੇ ਨਿਰਸੰਦੇਹ ਜਿਹੜਾ ਇਹਦਾ ਡਾਇਰੈਕਟ ਅਸਰ ਸੀ ਉਹ ਪੰਜਾਬ ਦੇ ਅਰਥਚਾਰੇ ਦੇ ਉੱਤੇ ਵੀ ਦਿਸਣਾ ਸ਼ੁਰੂ ਹੋ ਗਿਆ। ਸੂਬੇ ਦੀ ਸਨਅਤ ਨੇ ਇਹ ਗੱਲ ਕਹੀ ਹੈ ਕਿ ਉਹਨੂੰ ਹੁਣ ਤੱਕ ਦੀ ਨਕਦੀ ਦੀ ਸਭ ਤੋਂ ਵੱਡੀ ਕਿੱਲਤ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਇਹ ਸਨਅਤੀ ਉਤਪਾਦਨ ਇਸ ਕਦਰ ਘਟ ਗਿਆ ਜਿੰਨਾ ਪਹਿਲਾਂ ਕਦੀ ਨਹੀਂ ਸੀ ਘਟਿਆ। ਸਰਕਾਰ ਦੇ ਕੋਲੇ GST ਰਿਫੰਡ ਦੇ ਵਿੱਚ ਕਾਫੀ ਪੈਸਾ ਜਿਹੜਾ ਜੀ ਉਹ ਫਸਣ ਦੇ ਬਾਰੇ ਸੂਬੇ ਦੇ ਜਿਹੜੇ ਬਿਜ਼ਨਸਮੈਨ ਹੈ ਉਹ ਕਹਿੰਦੇ ਆ ਕਿ ਉਹਨਾਂ ਦੀ 30 ਤੋਂ 56% ਦੀ ਨਕਦੀ ਜਿਹੜੀ ਆ ਰਿਫੰਡਾਂ ਦੇ ਵਿੱਚ ਫਸੀ ਹੋਈ ਆ। ਮਤਲਬ ਕੱਚਾ ਮਾਲ, ਤਿਆਰ ਸਮਾਨ ਦੀ ਢੋਆ ਢੁਆਈ ਤੇ ਜਿਹੜਾ ਇੰਪੋਰਟ ਕੀਤਾ ਜਾਂਦਾ ਜੀ, ਉਹਨੂੰ ਭੇਜਣ ਦੇ ਵਾਸਤੇ ਸਨਅਤ ਦੇ ਕੋਲੇ ਕੋਈ ਪੈਸਾ ਨਹੀਂ ਗਾ। ਲੁਧਿਆਣਾ ਦੇ ਵਿੱਚ ਸਾਜੋ ਸਮਾਨ ਵਾਲੇ ਜਿਹੜੇ ਮੇਰੀ ਉਹ ਇਹ ਕਹਿੰਦੇ ਕਿ ਉਧਾਰ ਤੇ ਨਕਦੀ ਦਾ ਚੱਕਰ ਹੁਣ ਟੁੱਟ ਗਿਆ। ਉਹ ਕਹਿੰਦੇ 2 ਜਾਂ 3 ਮਹੀਨਿਆਂ ਤੱਕ ਇਹ ਸੀਗਾ ਉਹ ਉਧਾਰ ਮਿਲ ਜਾਂਦਾ ਸੀਗਾ, ਹੁਣ ਉਧਾਰ ਜਿਹੜਾ ਜੀ ਅੱਗੋਂ ਨਹੀਂ ਮਿਲ ਰਿਹਾ। ਪਹਿਲਾਂ ਜਿਹੜਾ ਵੈਟ ਸੀਗਾ ਉਹਦੀ ਦਰ GST ਤੋਂ ਘੱਟ ਸੀਗੀ, ਜਿਹਦੇ ਕਰਕੇ ਰਿਫੰਡ ਵੀ ਘੱਟ ਹੁੰਦਾ ਸੀਗਾ। ਵੈਟ ਹਰ ਤੀਜੇ ਮਹੀਨੇ ਅਦਾ ਕੀਤਾ ਜਾਂਦਾ ਸੀਗਾ, ਜਦੋਂ ਕਿ GST ਹਰ ਮਹੀਨੇ ਜਿਹੜੇ ਆ ਜੀ ਉਹ ਭਰਨੀ ਪੈ ਰਹੀ ਆ। ਟੈਕਸ ਦਰ ਜਿਹੜੀ ਆ ਜੀ ਉਹ ਵੱਧ, ਲੋਕ ਜਿਹੜੇ ਛੋਟੇ ਨੇ ਜੀ ਉਹ ਟੈਕਸ ਤੋਂ ਬਚਣ ਦੇ ਵਾਸਤੇ ਕੈਸ਼ ਦੇ ਉੱਤੇ ਆ ਗਏ। ਜਿਹੜਾ ਕੋਈ ਪਹਿਲਾਂ ਲੱਖ ਦੀ ਸੇਲ ਦਿਖਾਉਂਦਾ ਸੀਗਾ ਉਹ 50 ਤੋਂ ਵੀ ਜਿਹੜਾ ਜੀ ਉਹ ਥੱਲੇ ਚਲੇ ਗਿਆ। ਉਹਦਾ ਸਿੱਧਾ ਅਸਰ ਜਿਹੜਾ ਜੀ ਉਹ ਪੰਜਾਬ ਦੇ ਅਰਥਚਾਰੇ ਦੇ ਉੱਤੇ ਪੈਣਾ ਸ਼ੁਰੂ ਹੋ ਗਿਆ। ਇੱਕ ਜਿਹੜੀ ਗੱਲ ਇਹਦੇ ਵਿੱਚ ਜਿਹਦਾ ਚਰਚਾ ਨਹੀਂ ਜਿਹੜਾ ਜੀ ਉਹ ਹੋ ਰਿਹਾ ਉਹ ਇਹ ਆ ਕਿ ਰਾਜਾਂ ਨੂੰ ਵੱਧ ਅਧਿਕਾਰਾਂ ਦੇ ਵਾਸਤੇ ਲੜਨ ਦਾ ਦਾਅਵਾ ਕਰਨ ਵਾਲੇ ਲੋਕ ਜਿਹੜੇ ਮੋਰਚੇ ਦੇ ਵਿੱਚ ਜਿਹੜਾ ਜੀ ਲੋਕਾਂ ਨੂੰ ਪੁਚਕਾਰਦੇ ਰਹੇ ਜਾਂ ਜਿਹੜਾ ਅਨੰਦਪੁਰ ਦਾ ਮਤਾ ਸੀਗਾ ਜੀ ਉਹਦੀ ਹਮਾਇਤ ਕਰਦੇ ਰਹੇ, ਉਹ ਪਿਛਲੇ ਸਾਲਾਂ ਦੇ ਦੌਰਾਨ ਜਦੋਂ GST ਲਾਗੂ ਹੋਣੀ ਸੀ ਉਹਨਾਂ ਮੀਟਿੰਗਾਂ ਦੇ ਵਿੱਚ ਜਾ ਕੇ ਬਹਿ ਕੇ ਮੁੜਾਉਂਦੇ ਰਹੇ। ਕਿਤੇ ਉਹਨਾਂ ਨੇ ਇਹ ਗੱਲ ਨਾ ਉਠਾਈ ਕਿ ਰਾਜ ਜਿਹੜੇ ਨੇ ਉਹ ਆਪਣੇ ਹੱਥ ਵੱਢ ਕੇ ਕੇਂਦਰ ਦੀ ਸਰਕਾਰ ਨੂੰ ਦੇ ਰਹੇ ਨੇ, ਪਰ ਕੇਂਦਰ ਦੀ ਸਰਕਾਰ ਨੇ ਇੱਕ ਕਿਸਮ ਦੇ ਨਾਲ ਰਾਜਾਂ ਦੇ ਹੱਥ ਵਾਕਿਆ ਦੇ ਵਿੱਚ ਵੱਢ ਦਿੱਤੇ ਆ ਤੇ ਜਿਹੜੇ ਰਾਜ ਨੇ ਉਹਨਾਂ ਨੂੰ ਟੁੰਡਿਆ ਕਰਤਾ। ਕਿਉਂਕਿ ਰਾਜ ਦੇ ਕੋਲੇ ਜੇ ਦੇਖਿਆ ਜਾਵੇ ਤਾਂ ਹੁਣ ਪੰਜਾਬ ਜਾਂ ਬਾਕੀ ਜਿਹੜੇ ਰਾਜ ਨੇ ਉਹਨਾਂ ਦੇ ਕੋਲੇ ਲੈ ਦੇ ਕੇ ਆਪਣੇ ਪੱਲੇ ਕੀ ਰਹਿ ਗਿਆ? 2 ਚੀਜ਼ਾਂ ਰਹਿ ਗਈਆਂ ਜੀ। ਇੱਕ ਤਾਂ ਜਿਹੜਾ ਪੈਟਰੋਲ ਤੇ ਡੀਜ਼ਲ ਤੋਂ ਉਹਨਾਂ ਨੂੰ ਜਿਹੜਾ ਜੀ ਟੈਕਸ ਆਉਂਦਾ ਉਹ, ਤੇ ਸੈਕਿੰਡ ਜਿਹੜਾ ਜੀ ਉਹਨਾਂ ਦੇ ਕੋਲੇ ਸ਼ਰਾਬ ਦਾ ਮਾਲੀਆ। ਇਹ 2 ਚੀਜ਼ਾਂ ਸਿਰਫ ਰਹਿ ਗਈਆਂ। ਬਾਕੀ ਸਾਰਾ ਕੁਝ ਸੈਂਟਰ ਦੀ ਸਰਕਾਰ ਦੇ ਉੱਤੇ ਡਿਪੈਂਡ ਹੋਣਾ ਪੈ ਗਿਆ। ਸੈਂਟਰ ਦੀ ਸਰਕਾਰ GST ਉਗਰਾਹੂਗੀ, ਬਣਦਾ ਹਿੱਸਾ ਜਿਹੜਾ ਜੀ ਉਹ ਬਾਅਦ ਦੇ ਵਿੱਚ ਰਾਜਾਂ ਨੂੰ ਦੇਊਗੀ। ਸੈਂਟਰ ਦੀ ਸਰਕਾਰ ਹੁਣ ਕਹਿੰਦੀ ਆ ਕਿ ਅਜੇ ਪਹਿਲੀ ਤਿਮਾਹੀ ਦੇ ਵਿੱਚ ਸਿਸਟਮ ਸੈੱਟ ਨਹੀਂ ਹੋ ਰਿਹਾ। ਸਿਸਟਮ ਸੈੱਟ ਹੋਊਗਾ ਤੇ ਜਿਹੜਾ ਤੁਹਾਡਾ ਬਣਦਾ ਰਿਫੰਡ ਆ ਜੀ ਉਹ ਤੁਹਾਨੂੰ ਦਿੱਤਾ ਜਾਊਗਾ। ਜਿਹੜੀ ਰਾਜ ਨੇ ਸਣੇ ਪੰਜਾਬ ਵਰਗੇ ਰਾਜ ਦੇ ਵਿੱਚ ਖਾਸ ਤੌਰ ਦੇ ਉੱਤੇ ਜਿੱਥੇ ਪੈਸਾ ਹੈ ਨੀ ਗਾ ਖਜ਼ਾਨੇ ਦੇ ਵਿੱਚ, ਉਹਨੂੰ ਸਿੱਧਾ ਸਿਰਫ ਸੈਂਟਰ ਦੀ ਸਰਕਾਰ ਜਿਹੜਾ ਜੀ ਉਹਦੇ ਮੂੰਹ ਵੱਲ ਵੇਖਣਾ ਪੈ ਰਿਹਾ ਜੀ। ਉਹਦੇ ਪੱਲੇ ਜਾਂ ਰਾਜਾਂ ਦੇ ਪੱਲੇ ਹੁਣ ਬਹੁਤਾ ਕੁਛ ਨਹੀਂ ਪਿਆ। ਪਰ ਇਸ ਮਾਮਲੇ ਤੇ ਕੋਈ ਰਾਜ ਜਿਹੜਾ ਜੀ ਉਹ ਬੋਲ ਨਹੀਂ ਰਿਹਾ ਕਿ ਸੈਂਟਰ ਦੀ ਸਰਕਾਰ ਨੇ ਸਾਰਾ ਕੁਝ ਹੀ ਆਪਣੇ ਹੱਥਾਂ ਦੇ ਵਿੱਚ ਕਰ ਲਿਆ। ਬਿਲਕੁਲ ਜੀ। ਅੱਗੇ ਆਪਾਂ ਗੱਲ ਕਰਦੇ ਹਾਂ ਗੁਰਦਾਸਪੁਰ ਦੀ ਜਿਮਨੀ ਚੋਣ ਦੀ। ਤਾਂ ਜਿਮਨੀ ਚੋਣ ਦੇ ਵਿੱਚ ਕਾਂਗਰਸ ਪ੍ਰਚਾਰ ਪੱਖੋਂ ਅੱਗੇ। ਬਿਲਕੁਲ ਜੀ, ਜਿਹੜੇ 3 ਧਿਰਾਂ ਦੇ ਵਿਚਾਲੇ ਲੜਾਈ ਹੈ ਜੀ। ਹਾਲਾਂਕਿ 11 ਉਮੀਦਵਾਰ ਜਿਹੜੇ ਆ ਜੀ ਉਹ ਚੋਣ ਮੈਦਾਨ ਦੇ ਵਿੱਚ ਨੇ। ਜਿਹੜੇ 27 ਤਰੀਕ ਆ ਲਾਸਟ ਹੈਗੀ ਹੈ ਜੀ ਨਾਮ ਵਾਪਸ ਲੈਣ ਦੀ। ਅਨਨੋਨ ਨੇ ਬਹੁਤੇ, ਤਾਂ 3 ਵਿਚਾਲੇ ਹੀ ਟੱਕਰ ਜਿਹੜੀ ਹੈ ਜੀ ਉਹ ਹੈਗੀ ਆ। ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੇ ਉਮੀਦਵਾਰ ਸਵਰਨ ਸਲਾਰੀਆ ਹੋਰਾਂ ਨੂੰ ਇੱਕ ਤਾਂ ਜੀ BJP ਦੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ। ਜਿਹੜੇ ਬਹੁਤੇ ਹਲਕੇ ਨੇ ਵਿਧਾਨ ਸਭਾ ਦੇ ਉੱਥੇ ਭਾਰਤੀ ਜਨਤਾ ਪਾਰਟੀ ਦੀ ਆਪਸੀ ਜਿਹੜੀ ਖਿੱਚਾ ਧੂਈ ਆ, ਸਵਰਨ ਸਲਾਰੀਆ ਹੋਰੀ ਕਿੰਨਾ ਕੁ ਉਹਨੂੰ ਸੈਟਲ ਕਰ ਲੈਣਗੇ ਇਹਦੇ ਉੱਤੇ ਡਿਪੈਂਡ ਕਰੂਗਾ। ਸੈਂਟਰ ਦੀ ਜਿਹੜੀ BJP ਆ ਉਹ ਤਾਂ ਛੱਡੋ, ਪੰਜਾਬ ਵਾਲੀ BJP ਦੀ ਅਜੇ ਜਿਹੜੀ ਆ ਜੀ ਉਹ ਸਪੋਰਟ ਨਹੀਂ ਮਿਲ ਰਹੀ ਸਵਰਨ ਸਲਾਰੀਆ ਹੋਰਾਂ ਨੂੰ। ਉਹ ਇਕੱਲੇ ਉੱਥੇ ਜਿਹੜਾ ਜੀ ਉਹ ਲੱਗੇ ਹੋਏ ਆ। ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਹੋਰੀ ਰਾਮਲੀਲਾ ਦੇ ਵਿੱਚ ਰੋਲ ਕਰ ਰਹੇ ਆ ਦਿੱਲੀ 'ਚ, ਤੇ ਉਹ ਅਜੇ ਰਾਮਲੀਲਾ ਜਦੋਂ ਖਤਮ ਹੋਊਗੀ ਉਦੋਂ ਬਾਅਦ ਇਸ ਚੋਣ ਦੇ ਉੱਤੇ ਜਿਹੜਾ ਜੀ ਉਹ ਧਿਆਨ ਦੇਣਗੇ
ਕੀ ਉਹ ਸੈਂਟਰ ਦੇ ਵਿੱਚੋਂ ਕਿਸੇ ਨੂੰ ਲੈ ਆਉਣਗੇ ਜਾਂ ਭਾਰਤੀ ਜਨਤਾ ਪਾਰਟੀ ਸੈਂਟਰ ਵਾਲੀ ਸਮਝਦੀ ਆ ਕਿ ਉਹ ਗੁਰਦਾਸਪੁਰ ਦੀ ਸੀਟ ਦੇ ਉੱਤੇ ਫਾਈਟ ਦੇ ਸਕਦੀ ਆ? ਇਹਦੇ ਬਾਰੇ ਅਜੇ ਕੈਲਕੂਲੇਸ਼ਨ ਭਾਰਤੀ ਜਨਤਾ ਪਾਰਟੀ ਨੇ ਕਰਨੀ ਆ। ਆਮ ਆਦਮੀ ਪਾਰਟੀ ਜਿਹੜੀ ਇਹਦੀ ਚੋਣ ਮੁਹਿੰਮ ਉਹਨੇ ਵੀ ਪਖਾਈ ਆ। ਉਹਦੀ ਲੀਡਰਸ਼ਿਪ ਜਿਹੜੀ ਹੈ ਗੁਰਦਾਸਪੁਰ ਜਾ ਕੇ ਬੈਠੀ ਆ। 2 MLA ਜਿਹੜੇ ਆ ਜੀ ਉਹਨਾਂ ਦੀਆਂ ਡਿਊਟੀਆਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਲਾਈਆਂ, ਪਰ ਆਮ ਆਦਮੀ ਪਾਰਟੀ ਨੂੰ ਗੁਰਦਾਸਪੁਰ ਹਲਕੇ ਦੇ ਵਿੱਚ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ। ਉੱਥੋਂ ਕੁਝ ਲੋਕ ਜਿਹੜੇ ਨੇ ਉਹਨਾਂ ਨੇ ਬਾਗੀ ਰੁਖ ਅਪਣਾਉਂਦਿਆਂ ਹੋਇਆ ਪਾਰਟੀ ਤੋਂ ਅਸਤੀਫੇ ਜਿਹੜੇ ਆ ਜੀ ਉਹ ਦਿੱਤੇ ਆ। ਉਹ ਟਿਕਟ ਦੇ ਦਾਅਵੇਦਾਰ ਸਨ, ਟਿਕਟ ਨਹੀਂ ਮਿਲੀ ਤੇ ਇਸ ਕਰਕੇ ਉਹ ਕਹਿੰਦੇ ਆ ਅਸੀਂ ਪਾਰਟੀ ਦੇ ਵਿੱਚ ਰਹਿਣਾ ਨਹੀਂ। ਇੱਥੋਂ ਤੱਕ ਕਾਂਗਰਸ ਦਾ ਸਵਾਲ ਹੈ, ਸੁਨੀਲ ਜਾਖੜ ਹੋਰੀ ਜਿਹੜੇ ਨੇ ਉਹਨਾਂ ਨੇ 3 ਦਿਨ ਤੋਂ ਪਿਛਲੇ ਜਿਹੜਾ ਜੀ ਉਹ ਇੱਕ ਹਲਕਾ ਦਾ ਜਿਹੜਾ ਜੀ ਉਹ ਚੱਕਰ ਇੱਕ ਕਿਸਮ ਦੇ ਨਾਲ ਲਾ ਲਿਆ ਔਰ ਇਹਨੂੰ ਮੁਕੰਮਲ ਜਿਹੜਾ ਜੀ ਉਹ ਕਰ ਲਿਆ ਔਰ ਉਹਨਾਂ ਨੇ ਵਿਰੋਧੀਆਂ ਨੂੰ ਜਿਹੜਾ ਜੀ ਉਹ ਨਾਲ ਤੋੜਨ ਦੇ ਵਿੱਚ ਕਾਫੀ ਹੱਦ ਤੱਕ ਸਫਲ ਹੋਏ ਆ। ਜਿਹੜੇ ਵਿਧਾਨ ਸਭਾ ਹਲਕੇ ਨੇ ਉਹਨਾਂ ਨੂੰ ਜ਼ੋਨ ਦੇ ਵਿੱਚ ਵੰਡਿਆ ਗਿਆ ਕਿਉਂਕਿ ਕਾਂਗਰਸ ਦੇ ਜਿਹੜੀ ਸਰਕਾਰ ਹੈ ਉਹਦੇ ਵਿੱਚ ਮੰਤਰੀ ਮੰਡਲ 'ਚ ਵਾਧਾ ਹੋਣਾ ਤੇ ਇਹ ਲਾਲਚ ਜਿਹੜਾ ਜੀ ਦਿੱਤਾ ਗਿਆ ਕਿ ਜਿਹੜਾ ਬਿਹਤਰ ਕੰਮ ਕਰੂਗਾ ਉਹਨੂੰ ਫਿਰ ਮੰਤਰੀ ਮੰਡਲ 'ਚ ਥਾਂ ਮਿਲੂਗੀ, ਜਿਹਦੇ ਕਰਕੇ ਕਾਂਗਰਸੀ ਜਿਹੜੇ ਮੰਤਰੀ ਬਣਦੇ ਅਹੁਦੇ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ ਇਸ ਲਾਈਨ ਦੇ ਵਿੱਚ, ਉਹਨਾਂ ਦੇ ਵੱਲੋਂ ਜਿਹੜੀ ਹੈ ਜੀ ਇਹ ਚੋਣ ਮੁਹਿੰਮ ਪਖਾਈ ਜਾ ਰਹੀ ਹੈ। ਬੇਸ਼ੱਕ ਸ਼ੁਰੂਆਤੀ ਦਿਨਾਂ ਦੇ ਵਿੱਚ ਕੁਝ ਬਾਗੀ ਸੁਰਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਮਿਲੀਆਂ ਸਨ, ਪਰ ਬਾਜਵਾ ਧੜਾ ਜਿਹੜਾ ਜੀ ਉਹ ਹੁਣ ਵਿਰੋਧ ਦੇ ਰੌਲ ਦੇ ਵਿੱਚ ਕਿਤੇ ਘੱਟ ਜਿਹੜਾ ਉਹ ਜਾਪਦਾ ਹੈ। ਇਸ ਕਰਕੇ ਜੇ ਓਵਰਆਲ ਹੁਣ ਤੱਕ ਦੀ ਜਿਹੜੀ ਸਮੀਖਿਆ ਕਰੀਏ ਤੇ ਕਾਂਗਰਸ ਜਿਹੜੀ ਹੈ ਜੀ ਉਹਨੇ ਚੋਣ ਮੁਹਿੰਮ ਸਭ ਤੋਂ ਮੂਹਰੇ ਲੈ ਗਈ ਹੈ ਪਿਛਲੇ 3-4 ਦਿਨ। ਬਿਲਕੁਲ ਜੀ, ਜਿੰਨਾ ਕੁ ਪਿੱਛੇ ਸੀਗਾ ਓਨਾ ਕੀ ਉਹ ਅੱਗੇ ਧੱਕ ਕੇ ਲੈ ਗਏ। ਤੇ ਜੇ ਅੱਗੇ ਆਪਾਂ ਗੱਲ ਕਰਦੇ ਹਾਂ ਕੇਂਦਰ ਵੱਲੋਂ ਪੰਜਾਬ ਦੇ ਸਿਰ ਬੜੇ ਵਾਧੂ ਖਰਚੇ ਪਾਏ ਗਏ, ਕਿਵੇਂ ਨਿਕਲੂਗਾ? ਜੀ ਇਹ ਮਾਲੀ ਸੰਕਟ ਦਾ ਸਾਹਮਣਾ ਕਰ ਰਹੀ ਜਿਹੜੀ ਸਰਕਾਰ ਹੈ ਮੌਜੂਦਾ ਪੰਜਾਬ ਦੀ, ਉਹਦੇ ਵਾਸਤੇ ਇੱਕ ਨਵੀਂ ਮੁਸੀਬਤ ਜਿਹੜੀ ਹੈ ਜੀ ਉਹ ਖੜੀ ਹੋਈ ਆ। ਕੈਪਟਨ ਸਰਕਾਰ ਦੇ ਵਾਸਤੇ ਝੋਨੇ ਦੀ ਖਰੀਦ ਲਈ 33,000 ਕਰੋੜ ਰੁਪਏ ਦੀ ਜਿਹੜੀ CCL ਹੈ ਕੈਸ਼ ਕ੍ਰੈਡਿਟ ਲਿਮਿਟ ਇਹ ਲੈਣ ਦੇ ਵਾਸਤੇ ਕੇਂਦਰ ਦੀ ਸਰਕਾਰ ਦੇ ਕੋਲੇ 1098 ਕਰੋੜ ਦੇ ਵਿੱਚੋਂ 400 ਕਰੋੜ ਰੁਪਇਆ ਜਮ੍ਹਾਂ ਕਰਵਾਇਆ ਗਿਆ ਔਰ ਬਕਾਇਆ 698 ਕਰੋੜ ਰੁਪਇਆ ਜਮ੍ਹਾਂ ਕਰਾਉਣ ਦੇ ਪ੍ਰਬੰਧ ਜਿਹੜੇ ਆ ਵੀ ਉਹ ਕੀਤੇ ਜਾ ਰਹੇ ਆ। ਹੋਇਆ ਇਹ ਆ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਜਿਹੜੇ ਅਨਾਜ ਦਾ 31,000 ਕਰੋੜ ਰੁਪਏ ਨੂੰ ਕਰਜ਼ੇ ਦੇ ਵਿੱਚ ਬਦਲਿਆ ਗਿਆ ਸੀ ਔਰ ਉਸ ਵੇਲੇ ਪੰਜਾਬ ਸਰਕਾਰ ਨੇ ਇਹ ਸ਼ਰਤ ਪ੍ਰਵਾਨ ਕਰ ਲਈ ਸੀਗੀ ਕਿ ਹਰ ਜਿਹੜੀ ਜਿਣਸ ਜਦੋਂ ਆਊਗੀ ਫਸਲ ਆਊਗੀ ਉਹਦੀ ਖਰੀਦ ਤੋਂ ਪਹਿਲਾਂ CCL ਲੈਣ ਦੇ ਵਾਸਤੇ ਜਿਣਸ ਖਰੀਦਣ ਤੇ ਆਉਂਦੇ ਜਿਹੜੇ ਵੱਖ-ਵੱਖ ਖਰਚੇ ਨੇ ਉਹ ਪੂਰੇ ਕਰਨ ਦੇ ਵਾਸਤੇ ਪੈਸੇ ਪਹਿਲਾਂ ਜਮ੍ਹਾਂ ਕਰਾਏ ਜਾਣਗੇ, ਫਿਰ CCL ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਹੈ ਉਹ ਲਈ ਜਾਊਗੀ। ਅੱਛਾ, ਉਹ ਸਾਈਨ ਪਿਛਲੀ ਸਰਕਾਰ ਕਰ ਗਈ, ਨਵੀਂ ਸਰਕਾਰ ਨੂੰ ਜਿਹੜਾ ਜੀ ਉਹ ਫਸਾ ਗਈ। ਇਸ ਸਾਲ ਕਣਕ ਲਈ CCL ਲੈਣ ਵਾਸਤੇ ਪੰਜਾਬ ਸਰਕਾਰ ਨੇ ਕੇਂਦਰ ਕੋਲੋਂ ਪੈਸੇ ਜਮ੍ਹਾਂ ਕਰਵਾਏ ਸੀ। ਝੋਨੇ ਦੀ ਖਰੀਦ ਦੇ ਵਾਸਤੇ ਲਿਮਿਟ ਵੱਡੀ ਆ, ਪੈਸੇ ਵੀ ਵੱਧ ਜਮ੍ਹਾਂ ਕਰਾਉਣੇ ਪੈਣੇ ਆ। ਬਾਰਦਾਨੇ ਦਾ 500 ਕਰੋੜ ਰੁਪਇਆ, 300 ਕਰੋੜ ਰੁਪਇਆ CCL ਦਾ ਵਿਆਜ, ਟਰਾਂਸਪੋਰਟ, ਬਾਕੀ ਖਰਚੇ ਮਿਲਾ ਕੇ ਕੋਈ ਕਰੀਬ 1100 ਕਰੋੜ ਰੁਪਇਆ ਬਣ ਗਿਆ। ਜਿਹੜੇ ਹਰ ਸਾਲ ਲਿਮਿਟ ਦਾ ਸੂਬੇ ਵੱਲ ਪੈਸਾ ਇਕੱਠਾ ਹੁੰਦਾ ਸੀ, ਇਸ ਕਰਕੇ ਰਕਮ ਵੱਡੀ ਬਣ ਗਈ। ਕੇਂਦਰ ਸਰਕਾਰ ਨੇ ਪਿਛਲੀ ਸਰਕਾਰ ਵੇਲੇ ਅਨਾਜ ਦੀ ਬਕਾਇਆ ਰਕਮ ਨੂੰ ਕਰਜ਼ੇ 'ਚ ਤਬਦੀਲ ਕਰਤਾ, ਨਾਲ ਸ਼ਰਤ ਇਹ ਲਾਤੀ ਕਿ ਲਿਮਿਟ ਲੈਣ ਤੋਂ ਪਹਿਲਾਂ ਸੂਬੇ ਦੀ ਸਰਕਾਰ ਬਣਦੀ ਰਕਮ ਜਿਹੜੀ ਹੈ ਜੀ ਉਹ ਜਮ੍ਹਾਂ ਕਰਾਊਗੀ, ਫਿਰ CCL ਦਾ ਪੈਸਾ ਜਿਹੜਾ ਜੀ ਉਹ ਟਰਾਂਸਫਰ ਹੋਊਗਾ। ਜੇ ਜਮ੍ਹਾਂ ਨਹੀਂ ਕਰਾਉਂਦੀ ਤੇ CCL ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਆ ਉਹ ਨਹੀਂ ਆਉਂਦੀ। ਜੇ ਉਹ ਨਹੀਂ ਆਉਂਦੀ ਤੇ ਸਰਕਾਰ ਜਿਹੜੀ ਹੈ ਜੀ ਜਦੋਂ ਝੋਨਾ ਮੰਡੀਆਂ ਦੇ ਵਿੱਚ ਆ ਜਾਣਾ, ਪਹਿਲੀ ਤੋਂ ਉਹਦੀ ਖਰੀਦ ਹੋਣੀ ਆ ਤੇ ਫਿਰ ਉਹਦੇ ਪੈਸੇ ਜਿਹੜੇ ਜੀ ਉਹ ਕਿਵੇਂ ਆਉਣਗੇ? ਹੁਣ ਰਾਜ ਸਰਕਾਰ 29 ਸਤੰਬਰ ਤੱਕ ਬਕਾਇਆ 698 ਕਰੋੜ ਰੁਪਇਆ ਜਮ੍ਹਾਂ ਕਰਾਊਗੀ, ਫਿਰ ਇਹ ਕਰੀਬ 1100 ਕਰੋੜ ਰੁਪਇਆ ਜਿਹੜਾ ਜੀ ਉਹ ਹੋ ਜਾਊਗਾ ਜਿਹੜਾ ਪਹਿਲਾਂ ਉਹਨੇ ਜਮ੍ਹਾਂ ਕਰਾਇਆ ਔਰ ਉਦੋਂ ਬਾਅਦ CCL ਜਿਹੜਾ ਜੀ ਉਹ ਆਊਗੀ। ਕਾਂਗਰਸ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਪਿਛਲੀ ਸਰਕਾਰ ਦੇ ਤੇ ਦੋਸ਼ ਲਾਏ ਸੀਗੇ ਕਿ ਅਨਾਜ ਖਰੀਦ ਦੇ ਵਿੱਚ ਵੱਡਾ ਘਪਲਾ ਕੀਤਾ ਗਿਆ, ਪਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਸ ਘਪਲੇ ਸੰਬੰਧੀ ਕੋਈ ਆਵਾਜ਼ ਜਿਹੜੀ ਹੈ ਜੀ ਉਹ ਨਹੀਂ ਉਠਾਈ ਔਰ ਇਸ ਕਬਜ਼ੇ ਨੂੰ ਕੇਂਦਰ ਸਰਕਾਰ ਦੇ ਕੋਲੇ ਉਠਾ ਕੇ ਹੱਲ ਕਰਾਉਣ ਦੇ ਯਤਨ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ। ਸਿਆਣੇ ਕਹਿੰਦੇ ਆ ਕਿ ਹੱਥਾਂ ਨਾਲ ਦਿੱਤੀਆਂ ਕਈ ਵਾਰੀ ਮੂੰਹ ਨਾਲ ਖੁੱਲਣੀਆਂ ਪੈਂਦੀਆਂ ਨੇ। ਸੋ ਜੋ ਕੁਝ ਪਿਛਲੀ ਸਰਕਾਰ ਜਿਹੜੀ ਆ ਜੀ ਉਹ ਕਰ ਗਈ ਆ, ਜਿਹੋ ਜਿਹੇ ਸਾਈਨ ਜਿਹੜੇ ਆ ਜੀ ਉਹ ਕਰ ਗਈ ਆ, ਗਲਤ ਪਾਲਿਸੀ ਜਿਹੜੀ ਉਹ ਕਰ ਗਈ, ਉਹ ਪੰਜਾਬ ਨੂੰ ਸ਼ਾਇਦ ਇੱਕ ਇਸ ਫਸਲ ਦੇ ਉੱਤੇ ਨਹੀਂ ਵਰ੍ਹਿਆਂ ਤੱਕ ਉਹ ਭੁਗਤਣੇ ਪੈਣੇ। ਬਿਲਕੁਲ ਜੀ, ਉਹ ਤੇ ਲੁੱਟ ਪੁੱਟ ਕੇ ਨਿਕਲ ਗਏ ਨਾ। ਆਪਾਂ ਅਖੀਰਲੇ ਸਵਾਲ ਵੱਲ ਵੱਧਦੇ ਹਾਂ ਤੇ ਉਸ ਤੋਂ ਪਹਿਲਾਂ ਮੈਂ ਸਰੋਤਿਆਂ ਨੂੰ ਦੱਸਾਂ
ਕਿ ਤੁਸੀਂ ਵੀ ਕਾਲ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ। 4082725200 ਸਟੂਡੀਓ ਦਾ ਫੋਨ ਨੰਬਰ ਆ, ਤੁਸੀਂ ਕਾਲ ਕਰਕੇ ਬਲਤੇਜ ਪੰਨੂ ਹੋਰਾਂ ਦੇ ਨਾਲ ਗੱਲ ਕਰ ਸਕਦੇ ਆ। ਅਤੇ ਮੇਰਾ ਅਖੀਰਲਾ ਸਵਾਲ ਹੈ ਬਲੂ ਵੇਲ। ਇਹ ਕਾਫੀ ਟਾਈਮ ਤੋਂ ਜਿਹੜੀ ਪੰਜਾਬ ਵੱਲ ਵੀ ਵੱਧ ਗਈ ਉਹ ਆ, ਪੂਰੇ ਭਾਰਤ ਦੇ ਵਿੱਚ ਫੈਲ ਗਈ ਆ। ਜਿਹੜੀ ਬਲੂ ਵੇਲ ਆ ਉਸਨੇ ਪੰਚਕੂਲੇ ਦੇ ਵਿੱਚ ਵੀ ਇੱਕ ਨੌਜਵਾਨ ਦੀ ਜਾਨ ਲਈ। ਬਿਲਕੁਲ ਜੀ, ਇਹ ਐਕਚੁਅਲੀ ਜਿੰਨਾ ਇਹਦਾ ਚਰਚਾ ਹੋ ਰਿਹਾ ਜੀ ਉਨੇ ਇਹਦੇ ਕੇਸ ਜਿਹੜੇ ਆ ਉਹ ਸਾਹਮਣੇ ਆ ਰਹੇ ਆ। ਇਹਦੇ ਵਿੱਚ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੀ ਦਖਲਅੰਦਾਜ਼ੀ ਵੀ ਹੋਈ ਆ ਔਰ ਉਹਨਾਂ ਨੇ ਸਖਤ ਕਾਨੂੰਨ ਬਣਾਉਣ ਦੇ ਵਾਸਤੇ ਵੀ ਜਿਹੜਾ ਉਹ ਕਿਹਾ। ਪਰ ਜੇ ਤੁਸੀਂ ਇਹਨੂੰ ਟਾਈਪ ਵੀ ਕਰਦੇ ਹੋ ਤਾਂ ਈਜ਼ੀ ਦੀਆਂ ਜਿਹੜੀਆਂ ਜੀ ਉਹ ਅਵੇਲੇਬਲ ਹੈ ਅਜੇ ਵੀ, ਜਿਹੜੀ ਵੱਖ-ਵੱਖ ਸਾਈਟਾਂ ਦੇ ਉੱਤੇ। ਬੇਸ਼ੱਕ ਨੋਨ ਸਾਈਟਾਂ ਦੇ ਉੱਤੇ ਇਹ ਬਹੁਤ ਜ਼ਿਆਦਾ ਨਹੀਂ ਹੈਗੀ, ਅਨਨੋਨ ਦੀਆਂ ਜਿਹੜੀਆਂ ਸਾਈਟਾਂ ਨੇ ਉੱਥੋਂ ਬੱਚੇ ਲੱਭ ਲੈਂਦੇ ਆ ਤੇ ਵੇਖਾ ਵੇਖੀ ਅੱਗੇ ਜਿਹੜਾ ਜੀ ਉਹ ਇਹਦੇ ਵਿੱਚ ਸ਼ਾਮਲ ਹੁੰਦੇ ਤੁਰੇ ਜਾ ਰਹੇ ਆ ਜੀ। ਕੁਝ ਸਕੂਲਾਂ ਦੇ ਵਿੱਚ ਸਖਤੀ ਵੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ, ਬੱਚਿਆਂ ਦੇ ਨਾਲ ਗੱਲਬਾਤ ਵੀ ਕੀਤੀ ਜਾਂਦੀ ਆ, ਉਹਨਾਂ ਦੀਆਂ ਬਾਹਾਂ ਵਗੈਰਾ ਚੈੱਕ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਬਾਹਾਂ ਦੇ ਉੱਤੇ ਜਿਹੜਾ ਖੁੱਲਣਾ ਉਹ ਇੱਕ ਪੜਾਅ ਹੈਗਾ ਇਸ ਗੇਮ ਦਾ। ਹੁਣ ਇਹ ਪਤਾ ਲੱਗਿਆ ਜੀ ਕਿ ਪੰਚਕੂਲੇ ਦਾ ਇੱਕ 17 ਸਾਲ ਦਾ ਲੜਕਾ ਕਰਨ ਠਾਕਰ ਜਿਹੜਾ ਸੀਗਾ ਜੀ ਉਹ ਵੀ ਇਸ ਬਲੂ ਵੇਲ ਦੇ ਚੱਕਰ ਦੇ ਵਿੱਚ ਜਿਹੜਾ ਜੀ ਉਹ ਫਸਿਆ ਕੱਸੀ ਦਾ। ਇਹਦੇ ਮਾਪੇ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਉਹਦੀ ਡਾਇਰੀ ਇੱਕ ਜਿਹੜੀ ਸੀਗੀ ਜੀ ਜਿਹਦੇ ਵਿੱਚ ਕੁਝ ਨਕਸ਼ੇ ਤੇ ਨੋਟਸ ਜਿਹੜੇ ਆ ਉਹ ਦੇਖੇ ਗਏ ਆ। ਨਕਸ਼ਾ ਤੇ ਨੋਟਸ ਜਿਹੜਾ ਜੀ ਉਹ ਕਹਿੰਦੇ ਸਾਡੇ ਨਾਲ, ਸਾਡੇ ਪਰਿਵਾਰ ਨਾਲ ਕਿਸੇ ਤਰੀਕੇ ਨਾਲ ਸੰਬੰਧਿਤ ਨਹੀਂ। ਇਹ ਬਲੂ ਵੇਲ ਦਾ ਇੱਕ ਪਾਰਟ ਜਿਹੜਾ ਜੀ ਉਹ ਕਿਹਾ ਜਾ ਰਿਹਾ। ਜਿਹੜੀ ਪੁਲਿਸ ਹੈ ਹਾਲਾਂਕਿ ਉਹ ਇਹਦੀ ਛਾਣਬੀਣ ਕਰ ਰਹੀ ਹੈ, ਉਹ ਵੀ ਇਹ ਕਹਿੰਦੀ ਆ ਕਿ ਮਾਪਿਆਂ ਦੇ ਦੱਸਣ ਦੇ ਅਨੁਸਾਰ ਲੱਗਦਾ ਹੈ ਕਿ ਇਹ ਜਿਹੜਾ ਨੌਜਵਾਨ ਕਰਨ ਠਾਕੁਰ ਸੀਗਾ ਉਹ ਬਲੂ ਵੇਲ ਦੇ ਚੱਕਰ ਦੇ ਵਿੱਚ ਜਿਹੜਾ ਜੀ ਉਹ ਫਸਿਆ ਹੋਇਆ ਸੀਗਾ। ਹਾਲਾਂਕਿ ਇਹਦਾ ਕੋਈ ਖੁਦਕੁਸ਼ੀ ਨੋਟ ਜਿਹੜਾ ਜੀ ਉਹ ਨਹੀਂ ਮਿਲਿਆ। ਕ੍ਰਿਕਟ ਦਾ ਖਿਡਾਰੀ ਸੀਗਾ, ਕੋਚਿੰਗ ਵੀ ਜਿਹੜੀ ਹੈ ਜੀ ਉਹ ਲੈਂਦਾ ਸੀਗਾ। ਜਿਹੜੀ ਇਹਦੀ ਕਾਪੀ ਦੇਖੀ ਗਈ ਹੈ ਜੀ ਉਹਦੇ ਵਿੱਚ ਬਲੂ ਵੇਲ ਦੇ ਆਤਮ ਹੱਤਿਆ ਕਰਨ ਦੇ ਤਰੀਕਿਆਂ ਦੇ 6 ਜਿਹੜੇ ਜੀ ਵਾਹੇ ਹੋਏ ਨਕਸ਼ੇ ਮਿਲੇ ਆ। ਉਹ ਪਿਛਲੇ ਕੁਝ ਮਹੀਨਿਆਂ ਤੋਂ ਪਰੇਸ਼ਾਨ ਜਿਹੜਾ ਜੀ ਉਹ ਦੱਸਿਆ ਜਾ ਰਿਹਾ ਸੀਗਾ। ਮਾਪੇ ਜਿਹੜਾ ਜੀ ਇਹਦਾ ਫਿਕਰ ਦੇ ਵਿੱਚ ਹੈਗੇ ਨੇ, ਸਕੂਲ ਵੀ ਕੁਝ ਫਿਕਰ ਦੇ ਵਿੱਚ ਨੇ। ਪਰ ਸਵਾਲ ਇਹ ਆ ਕਿ ਜਿੰਨਾ ਇਹਦਾ ਚਰਚਾ ਹੋ ਰਿਹਾ ਜੀ ਉਨੀ ਇਹ ਜ਼ਿਆਦਾ ਫੈਲਦੀ ਤੁਰੀ ਜਾ ਰਹੀ ਹੈ। ਬਿਲਕੁਲ ਜੀ, ਬੱਚੇ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ। ਅਤੇ ਆਪਾਂ ਉਹਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੇ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਖਬਰ ਤੇ ਨਜ਼ਰ ਪ੍ਰੋਗਰਾਮ ਹੈ। ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਬਲਤੇਜ ਪੰਨੂ ਹੋਰਾਂ ਨੂੰ ਪੁੱਛ ਸਕਦੇ ਹੋ। ਸਵਾਲ ਤੁਹਾਡਾ ਬਹੁਤਾ ਪੋਲੀਟਿਕਸ ਦੇ ਦੁਆਲੇ ਘੁੰਮਣਾ ਚਾਹੀਦਾ ਹੈ ਜੀ, ਕਿਉਂਕਿ ਕਈ ਵਾਰੀ ਆਪਾਂ ਕਈ ਸਟੋਰੀਆਂ ਪਰ ਸਵਾਲ ਨੂੰ ਛੋਟਾ ਰੱਖਿਓ। ਇਹ ਤੁਹਾਡੇ ਅੱਗੇ ਗੁਜ਼ਾਰਿਸ਼ ਹੈ। 4082725200 ਮੇਰੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਧੰਨਵਾਦ। ਹਾਂਜੀ, ਤੇ ਸਾਡੇ ਨਾਲ ਜੁੜ ਚੁੱਕੇ ਨੇ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਇੱਕ ਤਾਂ ਪੰਨੂ ਸਾਹਿਬ ਜਿਹੜਾ ਮਨਪ੍ਰੀਤ ਬਾਦਲ ਕਹਿੰਦਾ ਬਈ ਇੱਕ ਡੰਗ ਦੀ ਰੋਟੀ ਜ਼ਿਮੀਦਾਰ ਛੱਡਣ ਤੇ ਨਿਆਣੇ ਪੜ੍ਹਾਉਣ, ਇਹਦੇ ਬਾਰੇ ਦੱਸੋ। ਇੱਕ ਜਿਹੜੇ ਸਰਦਾਰ ਅਰਜਨ ਸਿੰਘ ਦੀ ਮੌਤ ਹੋਈ ਉਹ ਕਹਿੰਦੇ ਇੱਕ ਦਿਨ ਪਹਿਲਾਂ ਰਾਤ ਨੂੰ ਹੋ ਗਈ ਸੀ। ਉਹਨੇ ਡਿਕਲੇਅਰ ਵੀ ਕਰਤੀ ਸੀ, ਪਰ ਮੋਦੀ ਨੇ ਦੂਏ ਦਿਨ ਆਪਣਾ ਜਨਮ ਦਿਨ ਕੀ ਮਨਾਉਣਾ ਸੀ, ਮੋਦੀ ਨੇ ਟਵੀਟ ਕਰਕੇ ਕਿਹਾ ਵੀ ਨਹੀਂ ਉਹਨਾਂ ਦੀ ਮੌਤ ਨਹੀਂ ਹੋਈ, ਉਹ ਸੀਰੀਅਸ ਆ। ਇਹਦੇ ਬਾਰੇ ਕੋਈ ਚਾਨਣਾ ਹੈਗਾ ਤਾਂ ਪਾਇਓ ਜੀ। ਥੈਂਕ ਯੂ। ਸੋ ਮਨਪ੍ਰੀਤ ਸਿੰਘ ਬਾਦਲ ਹੋਰੀ ਹਾਲਾਂਕਿ ਆਪਣੇ ਇਸ ਬਿਆਨ ਤੋਂ ਪਲਟੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ, ਜਿਵੇਂ ਅਕਸਰ ਜਿਹੜੇ ਸਿਆਸਤਦਾਨ ਹੈ ਉਹ ਕਹਿ ਦਿੰਦੇ ਆ ਜੀ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਜਿਹੜਾ ਜੀ ਉਹ ਪੇਸ਼ ਕੀਤਾ ਗਿਆ, ਕਿਉਂਕਿ ਇਹਦੀ ਤਕੜੀ ਆਲੋਚਨਾ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ ਸੀ। ਸਹੀ ਪੁੱਛੋ ਤਾਂ ਜਿਹੜੇ ਕਿਸਾਨਾਂ ਦੇ ਹਾਲਾਤ ਨੇ, ਜਿਹੜੇ ਆ ਕੇ ਕਿਸਾਨ ਬੈਠੇ ਆ, ਇਹ ਠੀਕ ਹੈ। ਕੁਛ ਲੋਕ ਜਿਹੜੇ ਵੀ ਬੜੇ ਵੱਡੇ ਪੱਧਰ ਦੇ ਉੱਤੇ ਪ੍ਰਚਾਰਦੇ ਆ ਜੀ, ਕਿਸਾਨਾਂ ਨੇ ਅੱਡੀਆਂ ਚੁੱਕ ਕੇ ਫਾਹਾ ਲਿਆ ਜੀ, ਉਹਨਾਂ ਨੇ ਵੱਡੀਆਂ ਕਾਰਾਂ ਲੈ ਲਈਆਂ, ਉਹਨਾਂ ਨੇ ਵੱਡੇ ਵੱਡੇ ਘਰ ਪਾ ਲਏ, ਉਹਨਾਂ ਨੇ ਵਿਆਹਾਂ ਤੇ ਪੈਸਾ ਕਰਤਾ। ਪਰ ਜਿਹੜੇ ਆ ਕਿਸਾਨ ਬੈਠੇ ਆ ਕੇ, ਜੇ ਤੁਸੀਂ ਉਹਨਾਂ ਦੇ ਵਿੱਤੀ ਹਾਲਾਤ ਦੇਖੋ, ਉਹਨਾਂ ਕੋਲੇ ਵਿਚਾਰਿਆਂ ਕੋਲੇ ਕੱਪੜੇ ਲੈਣ ਜੋਗੇ ਜਿਹੜੇ ਜੀ ਉਹ ਪੈਸੇ ਨਹੀਂ ਰਹੇ। ਉਹ ਪਹਿਲਾਂ ਹੀ ਸਹੀ ਮਾਇਨਿਆਂ ਦੇ ਵਿੱਚ ਇੱਕ ਡੰਗ ਦੀ ਹੀ ਰੋਟੀ ਜਿਹੜੀ ਆ ਉਹ ਖਾ ਰਹੇ ਆ। ਜਿਹੜੀ ਦੂਜੀ ਗੱਲ ਤੁਸੀਂ ਕਹੀ ਹੈ, ਇਹ ਗੱਲ ਠੀਕ ਹੈ। ਜੇ ਆਪਾਂ
ਸਾਰਾ ਕੁਝ ਜਿਹੜਾ ਜੀ ਉਹ ਦੇਖੀਏ ਕਿ ਕਿਵੇਂ ਕਿਵੇਂ ਅਰਜਨ ਸਿੰਘ ਹੋਰੀ ਜਿਹੜੇ ਸੀਗੇ ਜੀ ਉਹ ਹਸਪੀਟਲ ਦਾਖਲ ਹੋਏ। ਪਹਿਲਾਂ ਟਵੀਟ ਵੀ ਆ ਗਿਆ। VK ਸਿੰਘ ਜਿਹੜੇ ਭਾਰਤੀ ਫੌਜ ਦੇ ਸਾਬਕਾ ਮੁਖੀ ਨੇ, ਭਾਰਤੀ ਜਨਤਾ ਪਾਰਟੀ ਦੇ ਆਗੂ ਨੇ, MP ਨੇ, ਉਹਨਾਂ ਤੱਕ ਨੇ ਟਵੀਟ ਕਰ ਦਿੱਤਾ, ਅਰਜਨ ਸਿੰਘ ਹੋਰਾਂ ਨੂੰ ਸ਼ਰਧਾਂਜਲੀ ਦੇ ਦਿੱਤੀ। ਮੁੜ ਕੇ ਉਹ ਟਵੀਟ ਵਾਪਸ ਲਿਆ ਗਿਆ। ਪ੍ਰਧਾਨ ਮੰਤਰੀ ਹੋਰੀ ਜਿਹੜਾ ਜੀ ਉਹ ਹਸਪੀਟਲ ਪਹੁੰਚੇ, ਉਹ ਫੋਟੋਆਂ ਜਿਹੜੀਆਂ ਸੀਗੀਆਂ ਟਵਿੱਟਰ ਦੇ ਉੱਤੇ ਜਾਰੀ ਕੀਤੀਆਂ ਗਈਆਂ। ਫਿਰ ਜਿਹੜੀ ਹੈ ਜੀ ਉਹਨਾਂ ਦੀ ਮੌਤ ਜਿਹੜੀ ਸੀ ਉਹ ਡਿਕਲੇਅਰ ਕੀਤੀ ਗਈ। ਜੇ ਇਹਦੇ ਵਿੱਚ ਆਪਾਂ ਜੇ ਕਹੀਏ ਕਿ ਇਹ ਗੱਲ ਗਲਤ ਹੈ, ਇਹ ਵੀ ਠੀਕ ਨਹੀਂ ਗਾ, ਕਿਉਂਕਿ ਇਹਦਾ ਕੁਛ ਵੀ ਜਿਹੜਾ ਜੀ ਸਰਕਾਰ ਦੀ ਤਰਫੋਂ ਪ੍ਰਤੀਕਰਮ ਨਹੀਂ ਦਿੱਤਾ ਗਿਆ। ਜਦੋਂ ਇਹ ਗੱਲ ਜਿਹੜੀ ਆਈ ਹੈ, ਜੇ ਨਹੀਂ ਦਿੱਤਾ ਗਿਆ ਤੇ ਯਕੀਨ ਤੇ ਇਹਦੇ ਵਿੱਚ ਕੋਈ ਨਾ ਕੋਈ ਸੱਚਾਈ ਹੈਗੀ ਆ, ਭਾਵ ਕਿ ਇਹਨੂੰ ਕੱਟਿਆ ਨਹੀਂ ਗਿਆ ਇਸ ਗੱਲ ਨੂੰ, ਇਸ ਮਾਮਲੇ ਤੇ ਚੁੱਪੀ ਧਾਰ ਲਈ ਗਈ ਹੋਏਗੀ। ਅੱਜ ਤੇ ਅੱਗੇ ਸਾਡੇ ਨਾਲ ਜੁੜੇ ਨੇ ਮਨਰਾਜ ਬੀਰ ਸਿੰਘ ਕੰਗ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਜਿਹੜੀ ਇਹ ਪੰਜਾਬ 'ਚ ਇਲੈਕਸ਼ਨ ਹੋ ਰਹੀ ਹੈ, ਜਿਵੇਂ ਹੁਣ ਮਤਲਬ ਕਿ ਆਮ ਪਾਰਟੀਆਂ ਦਾ ਕੰਮ ਆ ਤਕਰੀਬਨ ਵਿਰੋਧ ਕਰਨੀ ਦੀ, ਵਿਰੋਧੀ ਧਿਰ ਦਾ ਕੰਮ ਹੀ ਹੈ ਨਾ ਕਰਨੀ। ਕਿਸਾਨਾਂ ਦੇ ਮਸਲੇ ਨੂੰ ਲੈ ਕੇ ਕਦੀ ਵੀ ਅੱਜ ਤੱਕ ਪੰਜਾਬ ਦੀਆਂ ਕੋਈ ਸਾਰੀਆਂ ਪਾਰਟੀਆਂ ਜਾਂ ਕੋਈ ਵੀ ਰਾਜ ਕਰਦੀ ਹੈ ਜਾਂ ਵਿਰੋਧੀ ਧਿਰਾਂ ਦੀਆਂ ਕਦੀ ਇਕੱਠੀਆਂ ਹੋ ਕੇ ਵੀ ਆਪਾਂ ਇਕੱਠੇ ਹੋ ਕੇ ਕੰਮ ਕਰ ਲਈਏ, ਸੈਂਟਰ ਤੋਂ ਜਾ ਕੇ ਲੈ ਸਕਦੇ ਹਾਂ। ਕਦੀ ਵੀ ਕੋਈ ਸਿਰਫ ਜੇ ਮਤਲਬ ਉਹਦੇ ਵਿੱਚ ਵੀ ਜੇ ਕੁਛ ਮਿਲਦਾ ਹੋਵੇ ਤੇ ਪੱਬਾਂ ਭਾਰ ਹਰ ਕੋਈ ਹੁੰਦਾ ਵੀ ਮੇਰੇ ਨਾਂ ਤੇ ਲੱਗੇ ਵੀ ਮੈਂ ਲੈ ਕੇ ਆ, ਤੇ ਜੇ ਕਲੰਕ ਲੱਗਣਾ ਤੇ ਦੂਜੇ ਨੂੰ ਕੀ ਕਰਨਾ ਵੀ ਇਹਦੇ ਨਾਂ ਲੱਗੇ। ਇਹ ਤੁਹਾਡੇ ਹਿਸਾਬ ਨਾਲ ਕਿਵੇਂ ਵੀ ਹੋ ਸਕਦਾ ਕਦੀ ਇਸ ਤਰ੍ਹਾਂ ਇਕੱਠੇ ਹੋ ਕੇ ਹਮਲਾ ਮਾਰ ਜਾਣ, ਆਮ ਆਦਮੀ ਪਾਰਟੀ ਵਿੱਚ ਹੋਵੇ ਨਾਲ? ਥੈਂਕ ਯੂ। ਜਿੰਨੀ ਕਿ ਮੈਨੂੰ ਗੱਲ ਸੁਣੀ ਹੈ ਜੀ, ਸ਼ਾਇਦ ਕਿਸਾਨ ਮਸਲਿਆਂ ਦੀ ਗੱਲ ਕਰ ਰਹੇ ਕਿ ਉੱਥੇ ਨਹੀਂ, ਇਹੀ ਪੁੱਛਿਆ ਨਾ ਜੀ। ਹਾਂਜੀ, ਇਹੀ ਪੁੱਛਿਆ ਕਿ ਤਿੰਨੇ ਪਾਰਟੀਆਂ ਕਦੀ ਇਸ ਮਸਲੇ ਨੂੰ ਵਿਚਾਰਨਗੀਆਂ। ਦੇਖੋ ਇਹ ਬਿਲਕੁਲ ਸਵਾਲ ਜਿਹੜਾ ਜੀ ਉਹ ਇਹ ਹੈ ਕਿ ਸਿਆਸਤ ਕੀ ਹੈ ਤੇ ਸਾਰੀਆਂ ਪਾਰਟੀਆਂ ਸਿਆਸਤ ਕਰ ਰਹੀਆਂ। ਚਲੋ ਜਿਹੜੀ 10 ਸਾਲ ਸਰਕਾਰ ਰਹੀ ਉਹਦੇ ਚ ਤਾਂ ਕੀ ਆਸ ਸੀ, ਬੇੜਾ ਗਰਕ ਤਾਂ ਉਹਨੇ ਕੀਤਾ ਨਾ ਜੀ। ਜਿਹੜਾ ਪੰਜਾਬ ਦੇ ਅਰਥਚਾਰੇ ਦਾ ਸਭ ਕੁਝ ਦਾ ਪਤਾ ਨਹੀਂ ਮੁੜ ਕੇ ਪੰਜਾਬ ਨੂੰ ਪੈਰਾਂ ਸਿਰ ਹੁੰਦੇ ਆ ਕਿੰਨਾ ਸਮਾਂ ਜਿਹੜਾ ਜੀ ਉਹ ਲੱਗਣਾ। ਜੇ ਮੌਜੂਦਾ ਸਰਕਾਰ ਦੀ ਗੱਲ ਕਰੀਏ, ਉਹ ਇਹ ਕਹਿੰਦੀ ਸਾਡੇ ਕੋਲ ਖਜ਼ਾਨੇ 'ਚ ਕੁਛ ਹੈ ਨਹੀਂ ਗਾ, ਅਸੀਂ ਫੇਰ ਵੀ ਮਦਦ ਜਿਹੜੀ ਆ ਜੀ ਉਹ ਕਰਨ ਦੇ ਵਾਸਤੇ ਤਿਆਰ ਆ। ਆਮ ਆਦਮੀ ਪਾਰਟੀ ਕਹਿੰਦੀ ਆ ਉੱਥੇ ਜਿਹੜੇ ਮਸਲਾ ਉਭਾਰ ਰਹੀ ਆ ਕਿ ਇਹਦੀ ਵਾਅਦਾ ਜਿਹੜਾ ਉਹ ਕੀਤਾ ਗਿਆ ਸੀਗਾ, ਕਰਜ਼ਾ ਮੁਆਫ ਕਿਉਂ ਨਹੀਂ ਕੀਤਾ ਜਾ ਰਿਹਾ, ਘਰ ਘਰ ਨੌਕਰੀ ਜਿਹੜੀ ਉਹ ਕਿਉਂ ਨਹੀਂ ਦਿੱਤੀ ਜਾ ਰਹੀ। ਜੇ ਆਪਾਂ ਇਸ ਮਸਲੇ ਦੇ ਹੱਲ ਦੀ ਗੱਲ ਕਰੀਏ ਤਾਂ ਸਾਰੀਆਂ ਪਾਰਟੀਆਂ ਇਸ ਮਸਲੇ ਦੇ ਉੱਤੇ, ਕਿਸਾਨਾਂ ਦੇ ਮਸਲੇ ਦੇ ਉੱਤੇ ਇਕਜੁੱਟ ਹੋਣੀਆਂ ਚਾਹੀਦੀਆਂ ਨੇ। ਇਹਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ, ਪਰ ਇਹਦੇ ਤੇ ਹੁੰਦੀ ਹੀ ਸਿਆਸਤ ਜਿਹੜੀ ਆ ਜੀ ਉਹ ਰਹੀ ਆ। ਇਹ ਕਿਸਾਨ ਜਿਹੜੇ ਆ ਜੀ ਉਹਨਾਂ ਨੇ ਤੰਗ ਆ ਕੇ ਕਹਿ ਲਓ ਕਿ ਕੀਤਾ ਹੋਇਆ ਕਿ ਕਿਸੇ ਸਿਆਸਤਦਾਨ ਨੂੰ ਅਸੀਂ ਬੋਲਣ ਨਹੀਂ ਦੇਣਾ। ਹਾਲਾਂਕਿ ਲਾਈਨ ਕਿਸਾਨਾਂ ਨੂੰ ਵੀ ਨਹੀਂ ਖਿੱਚਣੀ ਚਾਹੀਦੀ, ਕਿਉਂਕਿ ਆਫਟਰ ਆਲ ਜਿਹੜਾ ਇਹਦਾ ਹੱਲ ਹੈ ਉਹ ਸਿਆਸੀ ਧਿਰਾਂ ਦੇ ਕੋਲੇ ਹੀ ਆ, ਉਹਨਾਂ ਨੇ ਹੀ ਹੱਲ ਇਹ ਲੱਭਣਾ। ਜੇ ਸੈਂਟਰ ਦੀ ਸਰਕਾਰ ਦੇ ਕੋਲੇ ਵੀ ਜਾਣਾ, ਡਾਇਰੈਕਟ ਤਾਂ ਨਹੀਂ ਨਾ ਜਾਇਆ ਜਾ ਸਕਦਾ, ਸੂਬੇ ਦੀ ਸਰਕਾਰ ਜਾ ਸਕਦੀ ਹੈ। ਆਈ ਥਿੰਕ ਜੇ ਇਹਦੇ ਤੋਂ ਸਿਆਸਤ ਤੋਂ ਪਾਸੇ ਹਟ ਕੇ ਜਿਹੜੀ ਮੌਜੂਦਾ ਸਰਕਾਰ ਹੈ, ਇਹ ਹੋਊਗਾ ਨਹੀਂ ਪੋਸੀਬਲ। ਜੇ ਉਹ ਸਰਬ ਪਾਰਟੀ ਮੀਟਿੰਗ ਜਿਹੜੀ ਹੈ ਜੀ ਉਹ ਸੱਦੇ ਤੇ ਖੁਦ ਦੇ ਨਾਲ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸਾਰੀਆਂ ਇਹਦੇ ਵਿੱਚ ਸ਼ਾਮਲ ਹੋਣ ਕਿ ਚਲੋ ਸੈਂਟਰ ਦੇ ਕੋਲੇ ਅਸੀਂ ਰਲ ਕੇ ਜਿਹੜਾ ਉਹ ਜਾਂਦੇ ਆ ਔਰ ਸੈਂਟਰ ਨੂੰ ਕਹਿੰਦੇ ਆ ਕਿ ਇਸ ਮਸਲੇ ਦਾ ਹੱਲ ਕੱਢਿਆ ਜਾਵੇ। ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ 1100 ਕਰੋੜ ਰੁਪਈਆ ਜਿਹੜਾ ਜੀ ਉਹ ਦੇਣਾ ਪੈ ਰਿਹਾ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਜੀ ਉਹ ਲੈਣ ਤੋਂ ਪਹਿਲਾਂ, ਜਾਂ ਜਿਹੜੀ GST ਆ ਜਿਹੜੇ ਤਰੀਕੇ ਦੇ ਨਾਲ ਉਹਨੇ ਖਤਮ ਕਰਤਾ ਇੱਕ ਕਿਸਮ ਦੇ ਨਾਲ ਜਿਹੜਾ ਅਰਥਚਾਰਾ ਜਾਂ ਸੂਬਿਆਂ ਦੇ ਹੱਥ ਜਿਹੜੇ ਆ ਜੀ ਉਹ ਵੱਢ ਦਿੱਤੇ ਆ। ਇਸ ਮਸਲੇ ਦੇ ਉੱਤੇ ਇਹ ਪਾਰਟੀਆਂ ਇਕੱਠੀਆਂ ਤਾਂ ਹੋ ਸਕਦੀਆਂ ਨੇ ਨਾ, ਸਿਰਫ ਸਿਆਸਤ ਹੋ ਰਹੀ ਹੈ। ਸਾਰੀਆਂ ਪਾਰਟੀਆਂ ਸਿਆਸਤ ਹੀ ਕਰ ਰਹੀਆਂ ਨੇ ਜੀ, ਚਾਹੇ ਉਹ ਸੱਤਾ ਦੇ ਵਿੱਚ ਨੇ ਤੇ ਚਾਹੇ ਉਹ ਵਿਰੋਧੀ ਧਿਰ ਦੇ ਵਿੱਚ। ਜੀ ਤੇ ਅੱਗੇ ਸਾਡੇ ਨਾਲ ਜੁੜੇ ਨੇ ਮਹਿੰਦਰ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਭੈਣ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਇਹ ਸਫਲ ਯੋਜਨਾਵਾਂ ਦੀ ਸਫਲ ਸਰਕਾਰ ਬਾਰੇ ਪੁੱਛਣਾ ਚਾਹੁੰਦਾ ਹਾਂ। ਜਿਸ ਭਾਰਤ ਲਈ ਮੋਦੀ ਜੀ ਬੁਲਟ ਟ੍ਰੇਨ ਲਿਆ ਰਿਹਾ ਹੈ, ਉਹਦੀ ਲਾਗਤ ਕੁੱਲ ਜਿਹੜਾ ਸਾਡੀ ਸਿਹਤ ਬਜਟ ਆ ਉਦੋਂ 3 ਗੁਣਾ ਆ। ਇਹ ਭਾਰਤ ਉਹ ਮੁਲਕ ਆ ਜਿੱਥੇ 38% ਬੱਚੇ ਕੁਪੋਸ਼ਣ ਦੇ ਸ਼ਿਕਾਰ ਆ ਤੇ 2 ਸਾਲ ਦੀ ਉਮਰ ਵਿੱਚ ਉਹਨਾਂ ਦਾ ਸਰੀਰਕ ਵਿਕਾਸ ਵੀ ਰੁਕ ਜਾਂਦਾ ਆ। 2016-17 ਵਿੱਚ ਰੇਲ ਬਜਟ ਵਿੱਚ ਇਹ ਬੜੌਦਾ ਵਾਸਤੇ ਰੇਲ ਯੂਨੀਵਰਸਿਟੀ ਦੀ ਗੱਲ ਕੀਤੀ ਸੀਗੀ। ਮਨੋਜ ਸਿਨਹਾ ਨੇ 2015 ਚ ਕਿਹਾ ਸੀਗਾ। 2016 ਵਿੱਚ 2016 ਵਿੱਚ ਮੋਦੀ ਨੇ ਖੁਦ ਕਿਹਾ ਸੀ ਮੈਂ ਬਣਾਊਂਗਾ।
2014 ਵਿੱਚ ਦੇਸ਼ ਭਰ ਤੋਂ ਲੋਹਾ ਇਕੱਠਾ ਕੀਤਾ ਗਿਆ। ਸਰਦਾਰ ਪਟੇਲ ਦੀ ਜਿਹੜੀ ਮੂਰਤੀ ਆ ਸਭ ਤੋਂ ਵੱਡੀ ਬਣਾਵਾਂਗੇ। 14 ਤੋਂ 17 ਵੀ ਟੱਪ ਗਿਆ, ਸ਼ਾਇਦ ਇਹਨੂੰ ਹੁਣ 2022 ਦੇ ਖਾਤੇ ਵਿੱਚ ਪਾ ਦਿੱਤਾ ਆ। ਇੰਨੀਆਂ ਯੋਜਨਾਵਾਂ ਆ, ਸ਼ਾਇਦ ਮੈਂ ਤਾਂ ਕੀ ਜਾਣਦਾ, ਮੋਦੀ ਖੁਦ ਵੀ ਭੁੱਲ ਗਿਆ ਹੋਊਗਾ ਤੇ ਹੁਣ ਨਵੀਂ ਹੋਰ ਇੱਕ ਤਿਆਰ ਕਰਦੀ। ਦੱਸੋਗੇ ਜੀ ਇਹ ਕੋਈ ਇਹਨੂੰ ਪੁੱਛਣ ਵਾਲਾ ਹੈ ਕੋਈ ਪਬਲਿਕ ਵਿੱਚ ਵੋਟਰ ਜਾਂ ਨਹੀਂ ਹੈ? ਥੈਂਕ ਯੂ ਜੀ। ਦੇਖੋ, ਜਿਹੜੀ ਚੇਤਨਤਾ ਹੈ ਉਹਦੀ ਘਾਟ ਜਿਹੜੀ ਆ ਉਹ ਕਹੀ ਜਾ ਸਕਦੀ ਆ। ਲੋਕਾਂ ਨੂੰ ਪਤਾ ਹੀ ਨਹੀਂਗਾ ਜੀ ਕਿ ਉਹਨਾਂ ਦੇ ਨਾਲ ਖੇਡ ਜਿਹੜੀ ਆ ਇਹ ਕਿਵੇਂ ਖੇਡੀ ਜਾ ਰਹੀ ਹੈ, ਕਿਹਦੇ ਵੱਲੋਂ ਖੇਡੀ ਜਾ ਰਹੀ ਹੈ। ਤਕਰੀਬਨ 60% ਪੈਸਾ 1% ਲੋਕਾਂ ਦੇ ਕੋਲ ਹੈ। ਜੇ ਆਪਾਂ ਬੁਲੇਟ ਟ੍ਰੇਨ ਦੀ ਗੱਲ ਕਰੀਏ, 1 ਲੱਖ ਕਰੋੜ ਰੁਪਈਏ ਦਾ ਉਹਦਾ ਬਜਟ ਹੈ। ਅੱਜ ਜੇ ਤੁਸੀਂ ਮੁੰਬਈ ਤੋਂ ਅਹਿਮਦਾਬਾਦ ਜਾਣਾ ਹੋਵੇ, ਜਿੱਥੋਂ ਤੱਕ ਇਹ ਬੁਲੇਟ ਟ੍ਰੇਨ ਜਿਹੜੀ ਉਹ ਜਾਣੀ ਆ, ਡੋਮੈਸਟਿਕ ਫਲਾਈਟ ਜਿਹੜੀ ਆ ਜੀ ਉਹ ਤੁਹਾਨੂੰ ਕਾਸਟ ਕਰਦੀ ਆ 2500 ਤੋਂ ਲੈ ਕੇ 3000 ਰੁਪਈਆ। ਅਕਸਰ ਜਿਹੜੀਆਂ ਡੋਮੈਸਟਿਕ ਏਅਰਲਾਈਨਸ ਨੇ ਉਹ ਸਸਤੀਆਂ ਟਿਕਟਾਂ ਵੀ ਲਾਉਂਦੀਆਂ, ਤੁਹਾਨੂੰ 2200 ਦੀ ਵੀ ਮਿਲ ਜਾਂਦੀ ਆ। ਭਾਵ ਕਿ 3000, ਚਲੋ ਤੁਸੀਂ ਉਹ ਨਾ ਲਾਓ, ਡਿਸਕਾਊਂਟ ਵਾਲੀ ਗੱਲ ਨਾ ਲਾਓ, 2500 ਤੋਂ ਲੈ ਕੇ 3000 ਰੁਪਈਏ ਦੇ ਵਿੱਚ ਤੁਸੀਂ ਚਲੇ ਜਾਂਦੇ ਹੋ। ਜੇ ਅੱਜ ਬੁਲੇਟ ਟ੍ਰੇਨ ਸ਼ੁਰੂ ਹੁੰਦੀ, ਹਾਲਾਂਕਿ ਇਹ ਤਾਂ ਹੈ ਨੀ ਗਾ ਕਿ ਓਵਰਨਾਈਟ ਉਹ ਸ਼ੁਰੂ ਹੋ ਜਾਣੀ ਆ। ਜੇ ਅੱਜ ਸ਼ੁਰੂ ਹੁੰਦੀ ਤਾਂ ਉਹਦੀ 4000 ਰੁਪਈਆ ਜਿਹੜੀ ਟਿਕਟ ਹੈ ਉਹ ਕਾਸਟ ਕਰਦੀ ਆ। ਮੁੰਬਈ ਤੋਂ ਅਹਿਮਦਾਬਾਦ ਦੀ ਜਿਹੜੀ ਫਲਾਈਟ ਹੈ ਉਹ 50 ਮਿੰਟ ਦੀ ਆ, 45 ਤੋਂ 50 ਮਿੰਟ ਜਿਹੜੇ ਆ ਜੀ ਉਹਨੂੰ ਲੱਗਦੇ ਆ। ਬੁਲੇਟ ਟ੍ਰੇਨ ਲਾਊਗੀ 4 ਘੰਟੇ। 4 ਘੰਟੇ ਪੈਸੇ ਐਕਸਟਰਾ ਦੇ ਕੇ ਉਹਦੇ ਵਿੱਚ ਆਮ ਬੰਦਾ ਤਾਂ ਸਫ਼ਰ ਕਰ ਨਹੀਂ ਸਕਦਾ। ਕਰਨਾ ਕਿਹਨੇ ਆ? ਜਿਹੜੇ ਕਿ ਏਅਰਲਾਈਨ ਅਫੋਰਡ ਕਰਦੇ ਆ, ਤੇ ਉਹ ਇਹ ਵੀ ਸੋਚੂਗਾ ਕਿ ਮੈਂ 4000 ਰੁਪਈਆ ਬੁਲੇਟ ਟ੍ਰੇਨ ਤੇ ਕਿਉਂ ਦੇਵਾਂ, 2500 ਰੁਪਈਏ ਦੀ 3000 ਰੁਪਈਏ ਦੀ ਮੈਨੂੰ ਟਿਕਟ ਜਿਹੜੀ ਆ ਉਹ ਡੋਮੈਸਟਿਕ ਦੀ ਆ ਰਹੀ ਆ, ਮੈਂ 45 ਮਿੰਟਾਂ 'ਚ ਉੱਥੇ ਪਹੁੰਚ ਜਾਣਾ। ਬਿਜ਼ਨਸਮੈਨ ਹੀ ਕਰੂਗਾ ਨਾ ਸਫ਼ਰ, ਆਮ ਬੰਦਾ ਤਾਂ ਉਹਦੇ ਵਿੱਚ ਕਰ ਨਹੀਂ ਸਕਦਾ। ਇਹ ਬਿਲਕੁਲ ਗਲਤ ਫੈਸਲਾ ਹੈ। 1 ਲੱਖ ਕਰੋੜ ਰੁਪਈਏ ਦਾ ਲੋਨ, ਜਾਪਾਨ ਦੇ ਕੋਲੇ ਤਾਂ ਪੈਸਾ ਪਿਆ ਜੀ, ਉਹਨੇ ਤਾਂ ਕਿਤੇ ਨਾ ਕਿਤੇ ਜਿਹੜਾ ਜੀ ਉਹ ਦੇਣਾ, ਕੋਈ ਮੁਫਤ ਨਹੀਂ ਇਹ ਲੋਨ ਦੇ ਦਿੱਤਾ ਜੀ। ਇਹ ਤਾਂ ਲਮਹੋਂ ਮੇ ਖਤਾ ਕੀ ਸਦੀਆਂ ਮੇ ਸਜ਼ਾ ਪਾਈ ਵਾਲੀ ਗੱਲ ਆ ਜੀ। ਇਹ ਤਾਂ ਪੁਸ਼ਤਾਂ ਭਰਦੀਆਂ ਫਿਰਨਗੀਆਂ ਜੀ ਇਸ ਲੋਨ ਨੂੰ, ਜਿਹਨੂੰ ਇੱਕ ਪ੍ਰਾਪਤੀ ਜਿਹੜਾ ਜੀ ਉਹ ਮੰਨਿਆ ਜਾ ਰਿਹਾ। ਕੈਨੇਡਾ ਦੇ ਵਿੱਚ ਕਿੰਨੀਆਂ ਕੁ ਬੁਲੇਟ ਟ੍ਰੇਨ ਚੱਲਦੀਆਂ, USA ਦੇ ਵਿੱਚ ਕਿੰਨੀਆਂ ਕੁ ਬੁਲੇਟ ਟ੍ਰੇਨ ਜਿਹੜੀਆਂ ਦੀ ਉਹ ਚੱਲਦੀਆਂ, ਜਿਹੜੇ ਡਿਵੈਲਪ ਕੰਟਰੀਜ਼ ਨੇ ਉਹਨਾਂ ਦੇ ਵਿੱਚ। ਕੀ ਬੁਲੇਟ ਟ੍ਰੇਨ ਜਿਹੜੀ ਆ ਜੀ ਉਹ ਸਮੇਂ ਦੀ ਲੋੜ ਹੈ? ਇਹ ਤਾਂ ਸ਼ੋਸ਼ੇਬਾਜ਼ੀ ਹੈ ਜੀ, ਸ਼ੋਸ਼ੇਬਾਜ਼ੀ ਤੋਂ ਹੋਰ ਵੱਧ ਕੁਛ ਨਹੀਂ ਗਾ। 1 ਲੱਖ ਕਰੋੜ ਰੁਪਈਏ ਦੇ ਵਿੱਚ ਕਿੰਨੇ ਮੁਲਕ ਦੇ ਵਿੱਚ ਡੋਮੈਸਟਿਕ ਏਅਰਪੋਰਟ ਜਿਹੜੇ ਆ ਜੀ ਉਹ ਉਭਾਰੇ ਜਾ ਸਕਦੇ ਆ। ਏਅਰਲਾਈਨਾਂ ਤੋਂ ਤਾਂ ਪੈਸੇ ਖਰਚਣ ਦੀ ਲੋੜ ਨਹੀਂ, ਪ੍ਰਾਈਵੇਟ ਏਅਰਲਾਈਨਾਂ ਜਿਹੜੀਆਂ ਦੀ ਬਥੇਰੀਆਂ ਬੈਠੀਆਂ ਨੇ, ਜਿਹੜੀਆਂ ਸਰਵਿਸ ਇਸ ਵੇਲੇ ਦੇ ਰਹੀਆਂ ਨੇ। ਬੁਲੇਟ ਟ੍ਰੇਨ ਟੋਟਲੀ ਜਿਹੜਾ ਜੀ ਉਹ ਗਲਤ ਫੈਸਲਾ ਇੱਕ ਜਿਹੜਾ ਉਹ ਕਿਹਾ ਜਾ ਸਕਦਾ ਹੈ। ਬਾਕੀ ਜਿਹੜੀਆਂ ਸਕੀਮਾਂ ਸੀਗੀਆਂ ਉਹਦਾ ਮੈਂ ਕੁਛ ਦਾ ਜ਼ਿਕਰ ਕੀਤਾ ਸੀਗਾ ਕਿ ਸਮਾਰਟ ਸਿਟੀ ਬਣਨੇ ਸੀਗੇ। ਕਿਹੜੇ ਸਮਾਰਟ ਸਿਟੀ ਬਣੇ ਆ, ਕਿਸੇ ਨੂੰ ਪਤਾ ਹੋਵੇ ਤੇ ਕਾਈਂਡਲੀ ਜ਼ਰੂਰ ਦੱਸਣਾ। ਜਿਹੜੇ ਗੋਦ ਲਏ ਸੀਗੇ ਪਿੰਡ, ਮੈਂਬਰ ਪਾਰਲੀਮੈਂਟ ਨੂੰ ਇਹ ਕਿਹਾ ਗਿਆ ਸੀਗਾ ਕਿ ਇੱਕ ਪਿੰਡ ਆਪਣੇ ਹਲਕੇ ਦੇ ਵਿੱਚੋਂ ਗੋਦ ਲਓ। ਇਹ ਨਹੀਂ ਪਤਾ ਉਹ ਗੋਦ ਲਏ ਜਿਹੜੇ ਪਿੰਡ ਸੀਗੇ ਉਹ ਅਜੇ ਗੋਦੀ 'ਚ ਹੀ ਖੇਡਦੇ, ਉੱਠ ਕੇ ਤੁਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜਾਂ ਭੱਜਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹਦਾ ਕੁਛ ਵੀ ਨਹੀਂ ਪਤਾ ਲੱਗਿਆ। ਕੋਈ ਫੰਡ ਜਿਹੜੇ ਆ ਜੀ ਉਹ ਨਹੀਂ ਮੁਹੱਈਆ ਕਰਾਏ ਗਏ ਮੈਂਬਰ ਪਾਰਲੀਮੈਂਟ ਨੂੰ, ਜਿਨ੍ਹਾਂ ਨੂੰ 50-50 ਕਰੋੜ ਰੁਪਈਆ ਦਿੱਤਾ ਜਾਣਾ ਸੀਗਾ ਇਹਨਾਂ ਪਿੰਡਾਂ ਦੀ ਡਿਵੈਲਪਮੈਂਟ ਦੇ ਵਾਸਤੇ। ਅੱਗਾ ਦੌੜ ਪਿੱਛਾ ਚੌੜ, ਉਹ ਹਾਲਾਤ ਨੇ ਜੀ। ਅੱਗੇ ਸੁਰਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਤੇ ਪਹਿਲਾਂ ਤਾਂ ਮੈਂ ਅੱਜ ਤੁਹਾਡੀਆਂ ਜਾਣੀ ਸੁਣ ਹੋਈਆਂ, ਮੈਂ ਹੁਣੇ ਔਨ ਕੀਤਾ ਹੈਗਾ। ਤੇ ਮੇਰਾ ਸਵਾਲ ਤਾਂ ਜਿਹੜਾ ਇਹ ਆ ਵੀ ਜਿਹੜੇ ਹੁਣ ਆਪਣੇ ਕਰਜ਼ਿਆਂ ਗੱਲ ਕਰਦੇ ਆ, ਜਿਹੜੀਆਂ ਵਾਅਦੇ ਕੀਤੇ ਉਹ ਆ ਹਨਾ, ਤੇ ਉਹ ਤਾਂ ਮੈਂ ਕਹਿੰਦਾ ਆਮ ਆਦਮੀ ਪਾਰਟੀ ਦੀ ਵੀ ਕਿਸਮਤ ਚੰਗੀ ਸੀਗੀ। ਇਕੱਲੇ ਲਈ ਤਾਂ ਉਹ ਮੈਨੀਫੈਸਟੋ ਉਹ ਵੀ ਜਾਰੀ ਕਰੀ ਜਾਂਦੇ ਸੀਗੇ। ਤੇ ਦੂਜੇ ਪਾਸੇ ਇੱਥੇ ਕੋਈ ਵੀ ਪਾਰਟੀ ਆ ਜਾਵੇ ਇਸ ਵੇਲੇ, ਜੋ ਬਾਦਲ ਕਰ ਗਏ ਆ ਉਹ ਕਿਸੇ ਤੇ ਵੀ ਨਹੀਂ ਸੂਤ ਆਉਣਾ ਹੈਗਾ। ਪਰ ਮੇਰੇ ਨਾਜ਼ੇ ਨਾਲ ਜੇ ਲੋਕ ਠੰਮੇ ਨਾਲ ਤੁਰੇ ਜਾਣ ਚੰਗੇ ਰਹਿਣਗੇ, ਕਿ ਜੇ ਲੋਕ ਜਿਹੜੀ ਹਾਲਾਤ ਬਣੀ ਆ ਮੈਨੂੰ ਐਂ ਲੱਗਦਾ ਵੀ ਮੋਹਰਲੀ ਬਾਰੀ ਉਸੇ ਪਿੰਜਰੇ ਵਿੱਚ ਫੇਰ ਬਹਿਣਗੇ ਜਾ ਕੇ। ਥੈਂਕ ਯੂ। ਤੇ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਦੇਖੋ, ਇਹ ਤੁਹਾਡੀ ਗੱਲ ਠੀਕ ਹੈ। ਕਿਸੇ ਵੀ ਪਾਰਟੀ ਦੀ ਸਰਕਾਰ ਜਿਹੜੀ ਹੈ ਜੀ ਉਹ ਆ ਜਾਂਦੀ, ਉਹਨੂੰ 2-4 ਤਾਂ ਇਹਨਾਂ ਹਾਲਾਤਾਂ ਦੇ ਨਾਲ ਜਿਹੜਾ ਜੀ ਉਹ ਹੋਣਾ ਪੈਣਾ ਸੀਗਾ। ਇਹਦੇ ਵਿੱਚ ਕੋਈ ਜਿਹੜੀਆਂ ਜੀ ਉਹ ਦੋ ਰਾਵਾਂ ਨੇਗੀਆਂ। ਦੇਖੋ, ਜਿੰਨੀ ਦੇਰ ਤੱਕ ਤੁਸੀਂ ਸੋਰਸ ਜਿਹੜੇ ਆ ਜੀ ਉਹ ਇਨਕਮ ਦੇ ਨਹੀਂ ਲੱਭੋਗੇ, ਜਦੋਂ ਤੁਸੀਂ ਇਹ ਕਹਿਣਾ ਹੋਵੇ ਨਾ ਕਿ ਗੁੜ ਛੱਡੇ ਕੋਈ, ਪਹਿਲਾਂ ਆਪਣਾ ਆਪ ਜਿਹੜਾ ਜੀ ਉਹ ਖਾਣਾ ਛੱਡੇ, ਉਹਦੀ ਕਹੀ ਹੋਈ ਗੱਲ ਦਾ ਅਸਰ ਹੋਊਗਾ ਨਾ। ਜੇ ਲੋਕਾਂ ਦੇ ਉੱਤੇ ਬੋਝ ਵੀ ਪਾਉਣਾ, ਉਹਨਾਂ ਦੇ ਖਰਚੇ ਘਟਾਉਣੇ ਆ, ਤੇ ਪਹਿਲਾਂ ਆਪਣੇ ਖਰਚੇ ਜਿਹੜੇ ਆ ਜੀ ਉਹ ਘਟਾਓ। ਜਿਹੜੇ ਖਰਚੇ ਆ ਉਹ ਤਾਂ ਜਿਉਂ ਦੇ ਤਿਉਂ ਖੜੇ ਕਰ ਲਏ ਆ, ਈਵਨ ਜ਼ਿਆਦਾ ਜਿਹੜੇ ਸੀਗੇ ਜੀ ਉਹ ਖੜੇ ਕਰ ਲਏ ਆ।
ਜਿਹੜੇ ਸੋਰਸ ਨੇ ਆਉਣ ਵਾਲੇ ਉਹ ਸੋਰਸ ਬੰਦ ਕਰਤੇ ਜੀ। ਤੁਸੀਂ ਰੇਤਾ ਦੀ ਗੱਲ ਹੀ ਇੱਕ ਜਿਹੜੀ ਆ ਉਹ ਲੈ ਲਓ। ਜੇ ਰੇਤਾ ਨੂੰ ਕੰਟਰੋਲ ਕਰਨਾ ਸੀਗਾ ਸਰਕਾਰ ਨੂੰ, ਇਹਨੂੰ ਆਪਣੇ ਹੱਥਾਂ ਦੇ ਵਿੱਚ ਲੈਣਾ ਚਾਹੀਦਾ ਸੀ। ਕਿਸੇ ਨੂੰ ਇਹ ਲੱਗਦਾ ਹੋਵੇ ਕਿ ਰੇਤ ਵਾਲੇ ਮੁੱਦੇ ਤੋਂ ਕੀ ਨਿਕਲ ਆਊਗਾ। ਇਹਦੇ ਨਾਲ ਅੱਗੋਂ ਜਿਹੜੇ ਬਿਜ਼ਨਸ ਆ ਨਾ ਜੀ ਉਹ ਜੁੜੇ ਹੋਏ ਆ, ਭਾਵ ਕਿ ਜਿਹੜੀ ਕੰਸਟਰਕਟ ਕਰਨਾ ਜਿਹੜਾ ਆਮ ਬੰਦਾ, ਜਿਹੜੇ ਆਮ ਬੰਦੇ ਦੇ ਅਫੋਰਡ ਤੋਂ ਉਹ ਪਰੇ ਹੋ ਗਿਆ। ਹੁਣ ਆਮ ਬੰਦਾ ਘਰ ਨਹੀਂ ਬਣਾ ਸਕਦਾ, ਰੇਤਾ ਇੰਨੀ ਮਹਿੰਗੀ ਆ, ਸੀਮੈਂਟ ਨਾਲੋਂ ਦੁੱਗਣੀ ਕਾਸਟ ਕਰਦੀ ਆ। ਜੇ ਰੇਤਾ ਨੂੰ ਸਰਕਾਰ ਆਪਣੇ ਕੰਟਰੋਲ ਦੇ ਵਿੱਚ ਲੈ ਕੇ ਕੰਟਰੋਲ ਰੇਟ ਦੇ ਉੱਤੇ ਵੇਚਦੀ, ਸੀਮੈਂਟ ਤੋਂ ਸਰਕਾਰ ਨੂੰ ਰੈਵਨਿਊ ਆਉਂਦਾ, ਇੱਟਾਂ ਤੋਂ ਸਰਕਾਰ ਨੂੰ ਰੈਵਨਿਊ ਆਉਂਦਾ, ਲੱਕੜ ਦਾ ਕੰਮ ਹੈ, ਟਾਈਲਾਂ ਦਾ ਕੰਮ ਹੈ, ਪਲੰਬਿੰਗ ਦਾ ਕੰਮ ਹੈ, ਕਿੰਨਾ ਜਿਹੜਾ ਜੀ ਉਹ ਪੇਂਟ ਦਾ ਕੰਮ ਹੈ, ਸਾਰਿਆਂ ਤੋਂ ਟੈਕਸ ਆਉਂਦਾ ਸਰਕਾਰ ਨੂੰ ਉੱਥੋਂ ਰੈਵਨਿਊ ਜਿਹੜਾ ਜੀ ਉਹ ਜਨਰੇਟ ਹੋ ਸਕਦਾ ਸੀਗਾ। ਇੱਥੇ ਜਿਹੜਾ ਜੀ ਇਹ ਕੀਤਾ ਗਿਆ ਵੀ ਆਪਣਿਆਂ ਨੂੰ ਜਿਹੜਾ ਜੀ ਉਹ ਖੱਡਾਂ ਦੇਣੀਆਂ ਨੇ, ਉੱਥੋਂ ਹੀ ਗੱਲ ਜਿਹੜੀ ਆ ਜੀ ਉਹ ਸਟਾਰਟ ਹੋਈ ਹੈ। ਸੋ ਰੈਵਨਿਊ ਜਨਰੇਟ ਕਰਨ ਦੇ ਵਾਸਤੇ ਸਰਕਾਰ ਨੂੰ ਵੱਖਰੇ ਬਦਲ ਜਿਹੜੇ ਆ ਜੀ ਉਹ ਲੱਭਣੇ ਪੈਣਗੇ। ਬਦਲ ਮੌਜੂਦ ਨੇ ਪਰ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਵਾਸਤੇ ਨੀਤੀਆਂ ਜਿਹੜੀਆਂ ਜੀ ਉਹਦੇ ਵਿੱਚ ਵੱਡੀਆਂ ਤਬਦੀਲੀਆਂ ਦੀ ਜ਼ਰੂਰਤ ਹੈ। ਜੇ ਇਹ ਕਹਿਣਾ ਜੀ ਵੀ 10 ਸਾਲ ਉਹਨਾਂ ਨੇ ਖਾਧਾ ਤੇ ਅਸੀਂ ਕਿਸੇ ਨੂੰ ਪੁੱਛਣਾ ਨਿਗਾ, ਅਸੀਂ ਵੈਡੈਂਟਾ ਪੋਲੀਟਿਕਸ ਨਹੀਂ ਕਰਨੀ, ਭਾਵ ਕਿ ਬਦਲਾ ਲਊ ਰਾਜਨੀਤੀ ਜਿਹੜੀ ਹੈ ਜੀ ਉਹ ਨਹੀਂ ਕਰਨੀ। ਫਿਰ ਸਵਾਲ ਇਹ ਹੈ ਜੀ ਕਿ ਫਿਰ ਸਰਕਾਰਾਂ ਕਾਹਦੇ ਵਾਸਤੇ ਨੇ। ਮਤਲਬ ਇਹ ਹੋ ਗਿਆ ਕਿ ਜਿਹੜਾ ਆਊਗਾ ਉਹ ਮਗਰਿਆਂ ਦੇ ਨਾਲ ਆਪਣਾ ਘਰ ਜਿਹੜਾ ਜੀ ਉਹ ਪੈਸਿਆਂ ਦੇ ਨਾਲ ਭਰ ਲਊਗਾ, ਇਹ ਸੋਚ ਕੇ ਕਿ ਕਿਹੜਾ ਇੱਥੇ ਬਦਲੇ ਦੀ ਰਾਜਨੀਤੀ ਹੋਣੀ ਹੈ, ਕਿਹੜਾ ਕਿਸੇ ਨੇ ਪੁੱਛਣਾ। ਜਿੰਨਾ ਲੁੱਟਿਆ ਜਾ ਸਕਦਾ ਜਿਹੜਾ ਜੀ ਉਹ ਲੁੱਟ ਲਓ। ਅਜੇ ਵੀ ਕੋਈ ਚੰਗੇ ਦਿਨ ਜਿਹੜੇ ਆ ਜੀ ਉਹਨਾਂ ਦੀ ਆਸ ਨਜ਼ਰ ਨਹੀਂ ਆ ਰਹੀ ਜੀ। ਦਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਇਹ ਸਵਾਲ ਆ ਵੀ ਅੱਗੇ ਆਪਣੇ PTC ਤੋਂ ਆ ਰਿਹਾ ਸੀ, ਦਰਬਾਰ ਸਾਹਿਬ ਦਾ ਪ੍ਰੋਗਰਾਮ ਹੁੰਦਾ ਸੀ, ਯਾਰ ਹੁਣ ਨਹੀਂ ਆਉਂਦਾ, ਕੀ ਕਾਰਨ ਹੈ? ਥੈਂਕ ਯੂ ਜੀ। ਨਹੀਂ ਆ ਤਾਂ ਰਿਹਾ ਜੀ ਉੱਥੋਂ ਬ੍ਰੌਡਕਾਸਟ ਉੱਥੋਂ ਹੀ ਹੋ ਰਿਹਾ, ਕਿਸੇ ਹੋਰ ਦੇ ਕੋਲੇ ਤਾਂ ਰਾਈਟ ਨਾ ਗਏ ਆ ਨਾ ਜਾਣ ਦੀ ਕੋਈ ਆਸਾਰ ਹੈ ਜੀ। ਮੈਨੂੰ ਇਹ ਨਹੀਂ ਪਤਾ ਕਿ ਬਾਹਰ ਦੇ ਜਿੱਥੇ ਉਹਨਾਂ ਨੇ ਲਿਆ ਹੋਇਆ ਉੱਥੇ ਕੀ ਹੈ, ਇੱਥੇ ਤਾਂ ਚੱਲ ਰਿਹਾ ਜੀ। ਥੈਂਕ ਯੂ ਦਵਿੰਦਰ ਸਿੰਘ ਜੀ। ਤੁਸੀਂ ਮੇਰੇ ਖਿਆਲ ਇਹਨਾਂ ਦੇ 3-3 4-4 ਸਟੇਸ਼ਨ ਹੈਗੇ ਆ, ਉਹ ਜ਼ਰੂਰ ਚੱਜ ਨਾਲ ਦੇਖਿਓ ਕਿ ਕੀ ਹੈਗਾ ਉੱਥੇ। ਅਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਇੱਕ ਸ਼ੇਰ ਹੈਗਾ, ਉਹ ਵਾਅਦਾ ਕਿਹਾ ਜੋ ਵਫਾ ਹੋ ਗਿਆ। ਇਹ ਤੇ ਜਿਹੜੀਆਂ ਸਰਕਾਰਾਂ ਸਾਰੀਆਂ ਨਾ, ਚਾਹੇ ਉਹ ਭਾਰਤੀ ਜਨਤਾ ਪਾਰਟੀ, ਚਾਹੇ ਅਕਾਲੀ ਦੀ, ਚਾਹੇ ਕਾਂਗਰਸ ਦੀ ਆ, ਕਿਉਂਕਿ ਆਮ ਆਦਮੀ ਪਾਰਟੀ ਅਜੇ ਸਾਡੇ ਕੋਲ ਆਈ ਨਹੀਂ, ਉਹਦੇ ਬਾਰੇ ਕੀ ਕਹਾਂਗੇ। ਇਹਨਾਂ ਤੁਹਾਡਾ ਵਾਅਦੇ ਕਰਨੇ ਹੈਗੇ ਆ। ਮੋਦੀ ਨੇ 15 ਲੱਖ, ਕਿੱਥੇ ਉਹ 15 ਲੱਖ ਹੈਗਾ ਵਾ, ਲੋਕ ਤੇ ਭੁੱਖੇ ਬਣਦਾ ਹੈਗੇ ਆ। ਦੂਸਰੀ ਮੇਰੀ ਬੇਨਤੀ ਹੈਗੀ ਆ, ਪੰਜਾਬ ਕੱਲੇ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਅੰਨਦਾਤਾ ਹੈਗਾ ਨਾ ਸਾਰਾ ਬਹੁਤ ਦੁਖੀ ਹੈ। ਲੇਕਿਨ ਇੱਕ ਗੱਲ ਜ਼ਰੂਰ ਮੈਨੂੰ ਰੜਕਦੀ ਰਹਿੰਦੀ ਹੈ ਵੀ ਜਦੋਂ ਕਿਤੇ ਡਿਸਕ੍ਰਿਮੀਨੇਸ਼ਨ ਹੁੰਦੀ ਆ ਤੇ ਕੋਰਟ ਉਹਦਾ ਫੈਸਲਾ ਕਰ ਸਕਦੀ ਆ। ਜਿਵੇਂ ਹੁਣ ਅੱਜ ਇਹਨਾਂ ਨੇ ਬੀਬੀ ਭੱਠਲ ਦਾ ਜਿਹੜਾ ਹੈਗਾ ਤਕਰੀਬਨ ਪੌਣਾ ਕਰੋੜ ਰੁਪਈਆ ਜਿਹੜਾ ਉਹਦਾ ਪੁਰਾਣਾ ਜਿਹੜਾ ਬਕਾਇਆ ਦੇ ਦਿੱਤਾ ਹੈਗਾ ਵਾ, ਜਿਹੜਾ ਘੱਟੋ ਘੱਟ ਮੇਰਾ ਖਿਆਲ ਨਾਲ ਜੇ ਘੱਟੋ ਘੱਟ 70 ਪੁਰਾਣ ਦੇ ਦਿੰਦੇ ਤਾਂ ਉਹਦਾ ਕੋਈ ਨਾ ਕੋਈ ਪਛਾਦਾ ਪਾਣੀ ਚੱਲ ਸਕਦਾ ਸੀਗਾ। ਲੇਕਿਨ ਇਹਦੇ ਲਈ ਕੋਰਟ 'ਚ ਕਿਉਂ ਨਹੀਂ ਜਾਂਦੇ ਵੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈਗੀ ਆ। ਇਹੋ ਹਾਲ ਸਾਡੀ ਪੰਜਾਬ ਦੀ ਹੈਗੀ ਆ। ਬਾਕੀਆਂ ਸਟੇਟਾਂ ਨੂੰ ਸਭ ਕੁਝ ਮਿਲ ਰਿਹਾ, ਪੰਜਾਬ ਨੂੰ ਕਿਉਂ ਨਹੀਂ ਮਿਲ ਰਿਹਾ ਸਾਰਾ ਕੁਛ ਜਿਹੜਾ ਹੈਗਾ ਵਾ। ਥੈਂਕ ਯੂ ਜੀ। ਇਸ ਕਰਕੇ ਇਹੋ ਜਿਹੀਆਂ ਗੱਲਾਂ ਕਿਉਂ ਨਹੀਂ ਕਰਦੇ, ਡਿਸਕ੍ਰਿਮੀਨੇਸ਼ਨ ਬਾਰੇ ਗਾਹ ਕਿਉਂ ਨਹੀਂ ਜਾਂਦੇ। ਸੁਪਰੀਮ ਕੋਰਟ, ਹਾਈ ਕੋਰਟ ਸਾਰੀ ਗੱਲ ਕਰ ਰਹੀ ਆ। ਹੁਣ ਤਾਂ ਵੇਖਿਆ ਹੀ ਆ ਹਾਈ ਕੋਰਟ ਨੇ ਕਿੱਡਾ ਵੱਡਾ ਇਹਨਾਂ ਜੁੱਤੀਆਂ ਮਾਰੀਆਂ ਉਹਦੇ ਕਿਸਾਨਾਂ ਦੇ ਅੰਦੋਲਨ ਵਾਸਤੇ। ਥੈਂਕ ਯੂ ਜੀ। ਥੈਂਕ ਯੂ। ਦੇਖੋ ਡਿਸਕ੍ਰਿਮੀਨੇਸ਼ਨ ਵਾਲੀ ਜਿੱਥੇ ਤੱਕ ਗੱਲ ਆ ਜੀ ਉਹ ਤਾਂ ਕੋਈ ਡਾਊਟ ਨਹੀਂ ਗਾ, ਉਹ ਹੁੰਦਾ ਰਿਹਾ। ਹੁਣ ਗੁਰਦਾਸਪੁਰ ਦੀ ਚੋਣ ਜਿਹੜੀ ਹੈ ਜੀ ਉਹ ਹੋ ਰਹੀ ਆ। ਉੱਥੇ ਹੁਣ ਗੁਰਦਾਸਪੁਰ ਇਹ ਪੁੱਛਣ ਨਾ ਕਿ ਸੈਂਟਰ ਦੇ ਵਿੱਚ BJP ਦੀ ਸਰਕਾਰ ਹੈ, ਗੁਰਦਾਸਪੁਰ ਦੇ ਜਿਹੜਾ ਜੀ ਇਹ ਲੋਕ ਸਭਾ ਹਲਕਾ ਉਹਦੇ ਵਿੱਚ ਬਟਾਲੇ ਦੀ ਸਨਅਤ ਪੈਂਦੀ ਆ, ਮਾਫ ਕਰਨਾ ਲੋਹੇ ਦੀ। ਹੁਣ ਜਿਹੜਾ ਸਨਅਤਾਂ ਨੇ ਉਹ ਪੰਜਾਬ 'ਚ ਕਿਵੇਂ ਟਿਕਣਗੀਆਂ ਜੀ। ਹੁਣ ਅੱਗੋਂ ਫੇਰ ਜਿਹੜਾ ਜੀ ਸੈਂਟਰ ਦੀ ਸਰਕਾਰ ਨੇ ਪਹਾੜੀ ਰਾਜਾਂ ਨੂੰ ਛੋਟ ਜਿਹੜੀ ਆ ਜੀ ਉਹ ਜਾਰੀ ਰੱਖੀ ਆ ਤੇ ਇਹਦੇ ਨਾਲ ਪੰਜਾਬ ਜਿਹੜਾ ਜੀ ਉਹ ਉਜਾੜੇ ਵੱਲ ਨੂੰ ਆ। ਮੇਰੇ ਸਮਝ ਤੋਂ ਪਰੇ ਵਾਲੀ ਗੱਲ ਆ ਜੀ ਕਿ ਭਾਰਤੀ ਜਨਤਾ ਪਾਰਟੀ ਕਿਹੜੇ ਮੂੰਹ ਦੇ ਨਾਲ ਲੋਕ ਸਭਾ ਦੀ ਸੀਟ ਦੇ ਵਾਸਤੇ ਉੱਥੋਂ ਗੁਰਦਾਸਪੁਰ ਤੋਂ ਜਿਹੜਾ ਦੀ ਮੰਗ ਵੋਟਾਂ ਜਿਹੜੀਆਂ ਉਹ ਮੰਗ ਸਕਦੀ ਹੈ। ਪਰ ਇਹ ਉਭਾਰਨੀਆਂ ਹੁੰਦੀਆਂ ਨੇ ਜਿਹੜੀਆਂ ਦੀ ਉਹ ਚੀਜ਼ਾਂ ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਇਹਨਾਂ ਨੂੰ ਪਤਾ ਨਹੀਂ ਕਿੰਨਾ ਕੁ ਜਿਹੜਾ ਦੀ ਉਹ ਉਭਾਰਨਗੀਆਂ, ਇਹਨੂੰ ਉਭਾਰ ਸਕਦੀਆਂ ਨੇ ਜਾਂ ਨਹੀਂ। ਇਹ ਤੁਹਾਡੀ ਗੱਲ ਠੀਕ ਹੈ ਕਿ ਅਦਾਲਤਾਂ ਦਾ ਜਿਹੜਾ ਜੀ ਉਹ ਸਹਾਰਾ ਲੈਣਾ ਚਾਹੀਦਾ, ਪਰ ਸਵਾਲ ਇਹ ਹੈ ਕਿ ਅਦਾਲਤਾਂ ਦੇ ਰਾਹੀਂ ਕੀ ਇੱਥੋਂ ਜਿਹੜਾ ਵੀ ਇਸ ਕਿਸਮ ਦਾ ਉਹ ਰਾਹਤ ਤੁਰੰਤ ਨਹੀਂ ਮਿਲਦੀ ਹੁੰਦੀ। ਇਟ ਟੇਕਸ ਟਾਈਮ, ਲੰਬਾ ਜਿਹੜਾ ਜੀ ਉਹ ਚੱਲ ਜਾਂਦਾ। ਤਾਂ ਕਰਕੇ ਸਰਕਾਰਾਂ ਦੇ ਹਾਲਾਤ ਜਿਹੜੇ ਆ ਜੀ ਅੱਜ ਇਹ ਆ
ਕਿ ਜੇ ਉਹਨੂੰ 1100 ਕਰੋੜ ਰੁਪਈਆ ਉਹਨੇ ਜਿਹੜਾ ਕੈਸ਼ ਕ੍ਰੈਡਿਟ ਲਿਮਿਟ ਹੈ ਉਦੋਂ ਪਹਿਲਾਂ ਜਮ੍ਹਾਂ ਕਰਾਉਣਾ, ਉਹਨੇ ਅੱਧਾ ਵੀ ਨਹੀਂ ਜਮ੍ਹਾਂ ਕਰਾਇਆ। ਬਾਕੀ ਦਾ ਜਿਹੜਾ ਵੀ ਉਹਨੂੰ ਚਾਹੀਦਾ 29 ਤਰੀਕ ਤੋਂ ਪਹਿਲਾਂ ਜਿਹੜਾ ਅੱਜ 26 ਆ, ਉਹ 29 ਤਰੀਕ ਤੋਂ ਪਹਿਲਾਂ ਉਹਨੇ ਜਮ੍ਹਾਂ ਕਰਾਉਣਾ। ਹਾਲਾਤ ਤਾਂ ਇਹ ਆ ਕਿ ਅੱਜ ਦਾ ਜਿਹੜਾ ਦਿਨ ਲੰਘ ਗਿਆ ਤੇ ਸ਼ਾਇਦ ਫਾਈਨੈਂਸ ਮਿਨਿਸਟਰ ਸੋਚਦੇ ਹੁਣ ਚਲੋ ਸ਼ੁਕਰ ਆ ਜੀ ਅੱਜ ਦਿਨ ਬੀਤ ਗਿਆ, ਕੱਲ ਨੂੰ ਦੇਖਾਂਗੇ ਕਿ ਕੀ ਜਿਹੜਾ ਵੀ ਉਹ ਬਣਦਾ। ਇਹ ਤਾਂ ਇੰਨੇ ਮਾੜੇ ਹਾਲਾਤਾਂ ਦੇ ਵਿੱਚੋਂ ਜਿਹੜਾ ਵੀ ਉਹ ਲੰਘ ਰਿਹਾ, ਇਸ ਕਰਕੇ ਇਹਨੂੰ ਚੈਲੰਜ ਕਰਕੇ ਜਿਹੜਾ ਵੀ ਮੰਨ ਲਓ ਕੱਲ ਨੂੰ ਜੇ ਇਹਦੇ ਉੱਤੇ ਇਹ ਲੱਗਦੇ ਠੀਕ ਹੈ ਜੀ ਇਹ ਫੈਸਲਾ ਆਉਣ ਤੱਕ ਅਜੇ ਸਾਰਾ ਕੁਛ ਹੋਲਡ ਦੇ ਉੱਤੇ, ਫਿਰ ਸਰਕਾਰਾਂ ਜਿਹੜੀਆਂ ਦੀ ਉਹ ਕਿਵੇਂ ਚੱਲਣਗੀਆਂ। ਇਹ ਤਾਂ ਪਾਲਿਸੀਜ਼ ਜਿਹੜੀਆਂ ਸੈਂਟਰ ਦੀ ਸਰਕਾਰ ਦੀਆਂ ਨੇ, ਉਹਨਾਂ ਪਾਲਿਸੀਜ਼ ਦੇ ਵਿੱਚ ਜਿਹੜੇ ਸ਼ਮੂਲੀਅਤ ਕਰਨ ਵਾਲੇ ਲੋਕ ਨੇ, ਹੁਣ ਜਿਵੇਂ ਮਿਨਿਸਟਰੀ ਵੀ ਇੱਕ ਅਕਾਲੀ ਦਲ ਦੇ ਕੋਲੇ ਹੈਗੀ ਆ, ਮੈਂ ਜ਼ਿਕਰ ਕੀਤਾ ਸੀਗਾ ਖਬਰਾਂ ਦੇ ਵਿੱਚ ਵੀ ਕਿ ਜਿਹੜੀ GST ਆ ਉਹ ਕੋਈ ਓਵਰਨਾਈਟ ਲਾਗੂ ਨਹੀਂ ਹੋਈ। ਉਹਦੇ ਵਿੱਚ ਸਾਰੇ ਸੂਬਿਆਂ ਦੇ ਫਾਈਨੈਂਸ ਮਿਨਿਸਟਰ ਜਿਹੜੇ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਰਹੇ ਆ ਕਿ ਉੱਥੇ ਇਹਨਾਂ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ ਕਿ ਅਸੀਂ ਹੱਥ ਜਿਹੜੇ ਆ ਜੀ ਉਹ ਵੱਢ ਕੇ ਤੇ ਆਪਣੇ ਸੈਂਟਰ ਦੀ ਸਰਕਾਰ ਨੂੰ ਫੜਾ ਰਹੇ ਆ। ਸਰਕਾਰ ਦੇ ਕੋਲੇ ਕੀ ਰਹਿ ਗਿਆ ਜੀ, ਜਿਹੜਾ ਮਾੜਾ ਮੋਟਾ ਪਹਿਲਾਂ ਸੀਗੇ ਵੈਟ ਵਗੈਰਾ ਉਹ ਸਾਰੇ ਖੋਲੇ ਇਹਨਾਂ ਕੋਲੋਂ। ਇਸ ਵੇਲੇ ਸਿਰਫ ਦੋ ਚੀਜ਼ਾਂ ਜਿਹੜੀਆਂ ਉਹ ਰਹਿ ਗਈਆਂ, ਜਾਂ ਤਾਂ ਪੈਟਰੋਲ ਤੇ ਡੀਜ਼ਲ ਤੋਂ ਜਿਹੜਾ ਰੈਵਨਿਊ ਉਹ, ਤੇ ਸੈਕੰਡਰੀ ਜਿਹੜਾ ਦੀ ਸ਼ਰਾਬ ਦਾ ਮਾਲੀਆ, ਇਹੀ ਰਹਿ ਗਿਆ ਜੀ। ਬਾਕੀ ਤਾਂ ਸੈਂਟਰ ਆਪਣੇ ਕੋਲੇ ਲੈ ਗਿਆ। ਇਹ ਹੌਲੀ ਹੌਲੀ ਕਰਕੇ ਸੂਬਿਆਂ ਦੇ ਅਧਿਕਾਰ ਜਿਹੜੇ ਆ ਜੀ ਉਹ ਖਤਮ ਕਰ ਦਿੱਤੇ ਗਏ, ਆਲਮੋਸਟ ਖਤਮ ਕਰ ਦਿੱਤੇ ਗਏ। ਇਹਦੇ ਬਾਰੇ ਦੇ ਵਿੱਚ ਅਜੇ ਵੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਧਾਰੀ ਹੋਈ ਗੰਭੀਰ ਚੁੱਪ ਜਿਹੜੀ ਆ ਜੀ ਉਹ ਬੜੇ ਸਾਰੇ ਸਵਾਲ ਖੜੇ ਕਰਦੀ ਹੈ। ਖਾਸ ਤੌਰ ਤੇ ਉਹਨਾਂ ਦੇ ਕੋਲੋਂ ਜਿਹੜੇ ਕਿੰਨੇ ਸਾਲ ਇਹ ਕਹਿੰਦੇ ਨੇ ਅੱਜ ਵੀ ਉਸ ਚੀਜ਼ ਦਾ ਨਾਂ ਲੈਂਦੇ, ਅਸੀਂ ਤਾਂ ਜੀ ਪੰਜਾਬ ਦੀ ਖਾਤਰ ਮੋਰਚੇ ਲਾਏ, ਉਦੋਂ ਰਾਜਾਂ ਨੂੰ ਵੱਧ ਅਧਿਕਾਰ ਮੰਗਦੇ ਸੀ, ਅੱਜ ਵੱਧ ਅਧਿਕਾਰ ਜਿਹੜੇ ਸੀਗੇ ਜੀ ਉਹ ਆਪ ਹੀ ਉੱਥੇ ਵਾਪਸ ਕਰਿਆ ਜੀ ਜਾ ਕੇ। ਬਿਲਕੁਲ ਜੀ, ਜਿਹੜੇ ਅਧਿਕਾਰ ਵਧਣੇ ਚਾਹੀਦੇ ਉਹ ਬਿਲਕੁਲ ਕੰਟਰੋਲ 'ਚ ਉਹਨਾਂ ਦੇ ਹੋ ਰਹੇ। ਅੱਗੇ ਸਾਡੇ ਨਾਲ ਜਿਹੜੇ ਨੇ ਸੁਰਿੰਦਰ ਸਿੰਘ ਗਿੱਲ ਜੀ। ਹਾਂਜੀ ਮੇਰੀ ਭੈਣ ਜੀ, ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਭੈਣ ਜੀ ਮੈਂ ਇੱਕ ਭਾਜੀ ਹੋਣਾ ਤੋਂ ਪੁੱਛਣਾ ਪਈ, ਉਹ ਜਿਹੜਾ ਇੱਕ ਮੁਸਲਮਾਨ ਮੁੰਡਾ ਇਹਨੇ ਗਾਇਬ ਕਰ ਦਿੱਤਾ ਹੈ, ਕੀ ਉਹਦੇ ਬਾਰੇ ਕੁਝ ਪਤਾ ਤੋਂ ਲੱਗਾ? ਅਖੀਰ ਜਿਹਨਾਂ ਦੀ ਮਾਂ ਭਟਕਦੀ ਮੈਂ ਕਿਹਾ ਕੋਰਟ ਪਹੁੰਚੇ ਸੀ। ਤੇ ਦੂਸਰਾ ਹੈਗਾ ਭਈ ਇਹ ਜਿਹੜੀ ਬਾਦਲ ਸਾਹਿਬ ਦੀ ਨੂੰਹ ਇਹਨੇ ਆਪਣੇ ਮਹਿਕਮੇ ਦੇ ਰਾਹੀਂ ਪੰਜਾਬ ਵਿੱਚ ਕਿੱਥੇ ਕਿੱਥੇ ਕੋਈ ਪ੍ਰੋਸੈਸਿੰਗ ਦੇ ਪਲਾਂਟ ਜੇ ਲਾਏ ਆ, ਤੇ ਉਹਦੇ ਬਾਰੇ ਕੋਈ ਥੋੜਾ ਭਾਜੀ ਹੁਣ ਪਤਾ ਦੱਸਣ। ਭੈਣ ਜੀ ਬੰਦ ਨਾ ਕਰਿਓ। ਥੈਂਕ ਯੂ ਜੀ। ਕਿਹੜੇ ਮੁੰਡੇ ਦੀ ਗੱਲ ਕੀਤੀ ਹੈ ਜੀ? ਪਹਿਲੀ ਗੱਲ ਮੇਰੇ ਖਿਆਲ ਦੇ ਵਿੱਚ ਇੱਕ ਉਹ ਲੜਕਾ ਗਵਾ ਦਿੱਤਾ ਗਿਆ ਸੀ, ਗਵਾਚ ਗਿਆ ਸੀ, ਉਹਦੀ ਮਾਂ ਤੇ ਭੈਣ ਉਹਨੂੰ ਭਾਲਦੀਆਂ ਫਿਰਦੀਆਂ। ਨਜ਼ੀਮ ਜੀ, ਉਹ ਯੂਨੀਵਰਸਿਟੀ ਦਾ ਜਿਹੜਾ ਸਟੂਡੈਂਟ ਹੈ, ਨਹੀਂ ਉਹਦਾ ਅਜੇ ਕੁਝ ਵੀ ਜਿਹੜਾ ਨਹੀਂ ਪਤਾ ਲੱਗਿਆ ਜੀ ਕਿ ਉਹ ਕਿੱਥੇ ਹੈ ਵੀ ਹੈ ਜਾਂ ਨਹੀਂ। ਜਿੱਥੋਂ ਤੱਕ ਗੱਲ ਹੈ ਜੀ ਮਿਨਿਸਟਰੀ ਦੀ ਜਿਹੜੀ ਫੂਡ ਪ੍ਰੋਸੈਸਿੰਗ ਵਾਲੀ ਕਾਗਜ਼ਾਂ ਦੇ ਵਿੱਚ ਜਿਹੜਾ ਜੀ ਉਹ ਨਕਸ਼ਾ ਦੇਖ ਰਹੇ ਆ ਜੀ ਲੋਕ। ਅਦਰਵਾਈਜ਼ ਤਾਂ ਜਿਹੜਾ ਕਿਸਾਨੀ ਪ੍ਰਧਾਨ ਸੂਬਾ ਆ ਉੱਥੇ ਤਾਂ ਹਾਲਾਤ ਜਿਹੜੇ ਆ ਜੀ ਉਹਨਾਂ ਨੇ ਇਹ ਕਰਤੇ ਹੋਏ ਕਿ ਜੋ ਚੋਣਾਂ ਆ ਰਹੇ ਆ ਉਸ ਤੋਂ ਬਾਅਦ ਉਹਨਾਂ ਨੇ ਫੰਡ ਵੀ ਜਾਰੀ ਨਹੀਂ ਕੀਤੇ ਆਪਣੇ ਹਲਕੇ ਦੇ ਵਿੱਚ। ਮਿਨਿਸਟਰੀ ਦੇ ਉੱਤੋਂ ਤਾਂ ਕੀ ਜਿਹੜਾ ਜੀ ਉਹ ਲੈ ਕੇ ਆਉਣਾ ਸੀਗਾ, ਸ਼ਾਇਦ ਅਜੇ ਸਦਮੇ ਦੇ ਵਿੱਚੋਂ ਬਾਹਰ ਨਹੀਂ ਆਏ ਜੀ। ਸੋ ਇਹ ਜਿਹੜੀ ਮਿਨਿਸਟਰੀ ਇਹਨਾਂ ਦੇ ਕੋਲੇ ਹੈਗੀ ਆ ਜੀ ਫੂਡ ਪ੍ਰੋਸੈਸਿੰਗ ਵਾਲੀ, ਉਹਦੇ ਕਿੰਨੇ ਕੁ ਪਲਾਂਟ ਪੰਜਾਬ ਦੇ ਵਿੱਚ ਲੱਗੇ ਆ, ਸ਼ਾਇਦ ਹੋ ਸਕਦਾ ਜੀ ਖੁਰਦਮੀਨ ਨਾਲ ਲੱਭਣੇ ਪੈਣ। ਜੀ ਜੀ ਬਿਲਕੁਲ। ਤੇ ਅੱਗੇ ਸਾਡੇ ਨਾਲ ਜਿਹੜੇ ਨੇ ਕੁਲਦੀਪ ਸਿੰਘ ਜੀ। ਹਾਂਜੀ ਭੈਣ ਜੀ ਤੇ ਪੰਨੂ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਹਾਂਜੀ ਪੰਨੂ ਸਾਹਿਬ ਜੀ, ਆਪ ਜੀ ਜੋ ਗੇਮ ਬਾਰੇ ਦੱਸਦੇ ਸੀ ਇਹ ਕੀ ਸ਼ੈ ਆ, ਇਹਨੂੰ ਵਿਸਤਾਰ ਨਾਲ ਦੱਸਿਓ ਤੇ ਨਾਲ ਦੱਸਿਓ ਵੀ ਇਹ ਇਕੱਲੀ ਇੰਡੀਆ 'ਚ ਹੀ ਆ ਕਿ ਬਾਹਰਲੀਆਂ ਕੰਟਰੀਆਂ 'ਚ ਵੀ ਹੈ ਕਿਤੇ ਜੀ ਜਿਹਦੇ ਨਾਲ ਬੱਚੇ ਸੁਸਾਈਡ ਕਰਦੇ ਆ ਜੀ? ਥੈਂਕ ਯੂ ਜੀ। ਓਕੇ ਜੀ, ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ। ਫਤਿਹ ਜੀ। ਦੇਖੋ ਇਹ ਇੰਟਰਨੈਟ ਦੇ ਉੱਤੇ ਜਿਹੜੀ ਇਹਦੀ ਅਵੇਲੇਬਲ ਗੇਮ ਹੈ ਔਰ ਇੰਟਰਨੈਟ ਪੂਰੀ ਦੁਨੀਆ ਦੇ ਵਿੱਚ ਹੈ, ਪੂਰੀ ਦੁਨੀਆ ਦੇ ਵਿੱਚ ਹੀ ਇਹਦਾ ਜਿਹੜਾ ਜੀ ਅਸਰ ਹੈ। ਇਹ ਰਸ਼ੀਆ ਤੋਂ ਸ਼ੁਰੂ ਹੋਈ ਸੀ ਜੀ ਬਲੂ ਵੇਲ ਚੈਲੰਜ, ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਹੈ ਜੀ ਇਹ ਫੈਲੀ। ਜਿਹੜਾ ਕਾਗਜ਼ ਦੇ ਟੁਕੜੇ ਦੇ ਉੱਤੇ ਬਲੂ ਵੇਲ ਜਿਹੜੀ ਉਹ ਵਾਹੁਣ ਦੇ ਵਾਸਤੇ ਇੱਕ ਜਿਹੜਾ ਜੀ ਉਹ ਤੁਸੀਂ ਕਹਿ ਲਓ ਕਿ ਪਹਿਲਾਂ ਇੱਕ ਪੜਾਅ ਜਿਹੜਾ ਜੀ ਉਹ ਹੁੰਦਾ, ਉਸ ਤੋਂ ਬਾਅਦ ਪੜਾਅਵਾਰ ਅੱਗੋਂ ਜਿਹੜਾ ਜੀ ਇਹ ਕਿਹਾ ਜਾਂਦਾ ਕਿ ਉਹ ਤੜਕਸਾਰ ਉੱਠ ਕੇ ਸਟੂਡੈਂਟ ਜਿਹੜਾ ਵੀ ਨੌਜਵਾਨ ਇਹਨੂੰ ਖੇਡਦਾ, ਬੱਚਾ ਖੇਡਦਾ, ਉਹ ਤੜਕੇ ਉੱਠ ਕੇ ਇੱਕ ਡਰਾਉਣੀ ਫਿਲਮ ਦੇਖੇ 4 ਵਜੇ 4:15 ਵਜੇ। ਫਿਰ ਏਦਾਂ ਦੇ ਜਿਹੜੇ ਦੀ ਪੜਾਅਵਾਰ ਹੈ ਤੇ ਲਾਸਟ ਪੜਾਅ ਦੇ ਵਿੱਚ ਉਹਨੂੰ ਸੁਸਾਈਡ ਕਰਨ ਦੇ ਵਾਸਤੇ ਕਿਹਾ ਜਾਂਦਾ ਹੈ। ਸੁਸਾਈਡ ਦੇ ਕਈ ਤਰੀਕੇ ਜਿਹੜੇ ਜੀ ਉਹ ਦੱਸੀ ਦੇ ਨੇ। ਇਹ ਓਵਰਆਲ ਹੀ ਆ, ਬਹੁਤੇ ਮੁਲਕਾਂ ਦੇ ਵਿੱਚ ਇਹਦੇ ਉੱਤੇ ਪਾਬੰਦੀ ਆ, ਪਾਬੰਦੀ ਇੱਥੇ ਵੀ ਆ, ਭਾਰਤ ਦੇ ਵਿੱਚ ਵੀ ਆ, ਪਰ
ਕਿਉਂਕਿ ਜਿਹੜੀਆਂ ਅਨਨੋਨ ਕੁਝ ਸਾਈਟਸ ਨੇ ਉਹਨਾਂ ਦੇ ਉੱਤੇ ਈਜ਼ੀ ਅਵੇਲੇਬਲ ਆ, ਜਿਹਦੇ ਕਰਕੇ ਬੱਚੇ ਇਹਦਾ ਜਿਹੜਾ ਵੀ ਉਹ ਸ਼ਿਕਾਰ ਹੋ ਜਾਂਦੇ ਆ। ਸੋ ਪੇਰੈਂਟਸ ਜਿਹੜੇ ਆ ਜੀ ਉਹ ਬਹੁਤ ਧਿਆਨ ਰੱਖਣ, ਖਾਸ ਤੌਰ ਦੇ ਉੱਤੇ 11-12 ਸਾਲ ਤੋਂ ਲੈ ਕੇ 15-16 ਸਾਲ ਤੱਕ ਦੇ ਜਿਹੜੇ ਬੱਚੇ ਆ ਜੀ ਬਹੁਤਾ ਇਹਦਾ ਸ਼ਿਕਾਰ ਹੋ ਰਹੇ ਆ। ਇਹ ਬੱਚੇ ਜਿਹੜੇ ਜੀ ਉਹ ਚੁੱਪ ਰਹਿੰਦੇ ਆ, ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰ ਲੈਂਦੇ ਆ, ਜਾਂ ਉਹ ਕੁਛ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੇ ਵਾਹਿਆ ਹੋਇਆ ਬਾਂਹ ਦੇ ਉੱਤੇ, ਕਿਉਂਕਿ ਉਹ ਵੀ ਇੱਕ ਪੜਾਅ ਆ ਬਲੂ ਵੇਲ ਦੀ ਸ਼ਕਲ ਜਿਹੜੀ ਹੈ ਜੀ। ਇਟ ਮੀਨਸ ਕਿ ਉਹ ਬੱਚਾ ਜਿਹੜਾ ਜੀ ਇਹਨੂੰ ਖੇਡ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਬੱਚਿਆਂ ਦੇ ਉੱਤੇ ਸ਼ੱਕ ਕਰਨਾ ਸ਼ੁਰੂ ਕਰ ਦਿਓ, ਪਰ ਇੰਨਾ ਹੈ ਕਿ ਥੋੜਾ ਜਿਹਾ ਸੁਚੇਤ ਮਾਪਿਆਂ ਨੂੰ ਹੋਣ ਦੀ ਜ਼ਰੂਰਤ ਹੈ ਜੀ। ਪੂਰੀ ਦੁਨੀਆ ਦੇ ਵਿੱਚ ਹੀ ਇਸ ਬਲੂ ਵੇਲ ਗੇਮ ਦੀ ਦਹਿਸ਼ਤ ਹੈ। ਹਾਲਾਂਕਿ ਇਹਨੂੰ ਬਣਾਉਣ ਵਾਲਾ ਜਿਹੜਾ ਜੀ ਉਹਨੂੰ ਅਰੈਸਟ ਕਰ ਲਿਆ ਗਿਆ ਸੀਗਾ, ਪਰ ਫਿਰ ਵੀ ਇਹ ਬਹੁਤ ਸਾਰੀਆਂ ਸਾਈਟਸ ਦੇ ਉੱਤੇ ਹੀ ਅਵੇਲੇਬਲ ਹੈਗੀ ਆ ਅਜੇ ਵੀ। ਜੀ ਬਿਲਕੁਲ ਖਿਆਲ ਰੱਖਣਾ ਚਾਹੀਦਾ। ਕਈ ਸਾਈਟਾਂ ਤੇ ਉੱਤੇ ਰੋਕ ਟੋਕ ਲਾਈ ਹੁੰਦੀ ਹੈ ਗੌਰਮੈਂਟਾਂ ਨੇ, ਹੋ ਸਕਦਾ ਇੱਥੇ ਲਾ ਵੀ ਦਿੱਤੀ ਹੋਵੇ। ਬਹੁਤੇ ਕੋਈ ਕੇਸ ਆ ਜਿਹੜੇ ਉਹ ਨਹੀਂ ਸੁਣੇ ਗਏ। ਅਤੇ ਅਗਲੇ ਕਾਲਰ ਲਵਾਂਗੇ। ਅਗਲੇ ਕਾਲਰ ਤੋਂ ਪਹਿਲਾਂ ਮੈਂ ਇਹ ਜੋ ਦੱਸੀਏ ਕਿ ਕੱਲ੍ਹ ਨੂੰ ਸਵੇਰ ਨੂੰ ਜੋ ELD ਦਾ ਮਸਲਾ ਆ, ਸਟਰਾਈਕ ਹੋ ਰਹੀ ਆ, ਉਸ ਦੇ ਉੱਤੇ ਜਿਹੜਾ ਸਪੈਸ਼ਲ ਗੱਲਬਾਤ ਕੀਤੀ ਜਾਊਗੀ ਕੱਲ੍ਹ ਨੂੰ। ਤੇ ਹੁਣ ਸਾਡੇ ਅਗਲੇ ਲਾਸਟ ਕਾਲਰ ਨੇ ਜੀ ਸੋਹਲ। ਹੈਲੋ, ਹਾਂਜੀ ਪਿੰਡ ਭਾਈ, ਸਤਿ ਸ਼੍ਰੀ ਅਕਾਲ ਤੇ ਸਾਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਪਿੰਡ ਭਾਈ, ਜਦੋਂ ਇਹਨਾਂ ਨੇ ਮਤਲਬ ਨੋਟਬੰਦੀ ਕੀਤੀ ਸੀ ਉਦੋਂ ਸਰਦਾਰ ਡਾਕਟਰ ਮਨਮੋਹਨ ਸਿੰਘ ਹੋਣਾ ਨੇ ਕਿਹਾ ਸੀਗਾ ਕਿ ਤੁਹਾਡੀ 2% GDP ਡਿੱਗੂਗੀ। ਉਹ ਤੇ ਉਹਨਾਂ ਦਾ ਸਾਰਾ ਕੁਝ ਕਿਹਾ ਸੱਚਾ ਹੋਇਆ ਕਿ ਹਾਂ 2%। ਹੁਣ ਤਾਂ ਕਹਿੰਦੇ ਉਸ ਤੋਂ ਵੀ ਥੱਲੇ GDP ਡਿੱਗਣ ਦੇ ਆਸਾਰ ਹੋ ਚੁੱਕੇ ਨੇ ਕਿ ਮਾਰਕੀਟ ਤੇ ਇੰਡੀਆ ਜਾ ਰਿਹਾ। ਕਿ ਇਹ ਮਤਲਬ ਮੋਦੀ ਸਾਹਿਬ ਹੋਣੀ, ਡਾਕਟਰ ਮਨਮੋਹਨ ਸਿੰਘ ਸਾਹਿਬ ਹੋਣਾ ਨੂੰ ਬਿਠਾ ਕੇ ਉਹਦੇ ਨਾਲ ਗੱਲਬਾਤ ਤੇ ਕਰ ਸਕਦੇ ਕਿ ਅਸੀਂ ਚਲੋ ਕਿ ਜੇ ਗਲਤੀ ਹੋ ਗਈ ਆ ਤੇ ਇਹਨੂੰ ਕਿੱਦਾਂ ਮੁੜ ਕੇ ਉੱਪਰ ਨੂੰ ਲੈ ਕੇ ਆਈਏ, ਕਿ ਮਤਲਬ ਜਿਹੜੇ ਇਕੋਨਮੀ ਆ ਅਸੀਂ ਕਿੱਦਾਂ ਆਪਣੀ ਇਕੋਨਮੀ ਨੂੰ ਉੱਪਰ ਨੂੰ ਲੈ ਕੇ ਆਈਏ। ਤੇ ਦੂਜਾ ਜਿਹੜੇ ਆਪਣੇ ਕੈਪਟਨ ਸਾਹਿਬ ਹੋਣੇ ਉਹ ਪੰਜਾਬ 'ਚ ਬਣਨ ਤਾਂ ਹੀ ਹੈ ਮਤਲਬ ਕਿਸੇ ਦੀ ਗੱਲਬਾਤ ਸੁਣਨ, ਇਹਦੇ ਬਾਰੇ ਜ਼ਰੂਰ ਦੱਸਿਓ ਜੀ। ਥੈਂਕ ਯੂ ਜੀ। ਸੋ ਜਿੱਥੋਂ ਤੱਕ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਗੱਲ ਹੈ ਜੀ, ਉਹ ਵਿਸ਼ਵ ਦੇ ਵਿੱਚ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਨੇ ਜੀ, ਉਹ ਪੜ੍ਹੇ ਲਿਖੇ ਵਿਅਕਤੀ ਨੇ। ਇਸ ਕਰਕੇ ਇਹੋ ਜਿਹੇ ਬੰਦੇ ਦੀ ਕਹੀ ਹੋਈ ਗੱਲ ਦਾ ਅਸਰ ਜਿਹੜਾ ਜੀ ਉਹ ਹੁੰਦਾ ਹੈ, ਕਿਉਂਕਿ ਉਹ ਐਵੇਂ ਨਹੀਂ ਬੋਲ ਦਿੰਦਾ। ਆਫਟਰ ਆਲ ਉਹਨਾਂ ਨੇ ਉਮਰ ਜਿਹੜੀ ਹੈ ਜੀ ਇਹਦੇ ਵਿੱਚ ਲਾਈ ਹੈ। ਜੋ ਉਹਨਾਂ ਨੇ ਕਿਹਾ ਸੀਗਾ ਬਿਲਕੁਲ ਜਿਹੜੀ ਹੈ ਜੀ ਉਸੇ ਤਰੀਕੇ ਦੇ ਨਾਲ ਡਿੱਗੀ ਆ। ਪਿਛਲੇ ਦਿਨੀ ਵਿੱਤ ਮੰਤਰੀ ਜਿਹਦਾ ਬਿਆਨ ਸੀਗਾ ਸੈਂਟਰ ਵਾਲੇ ਕਿ ਜੇ ਭਾਈ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਤੇ ਅਸੀਂ ਕੰਟਰੋਲ ਕਰ ਲਿਆ ਤੇ ਫਿਰ ਮੁਲਕ ਕਿਵੇਂ ਚੱਲੂਗਾ। ਮਤਲਬ ਇਹ ਸਿੱਧੇ ਰੂਪ ਦੇ ਵਿੱਚ ਉਹ ਇਹ ਮੰਨਦੇ ਆ ਕਿ ਅੱਜ ਮੁਲਕ ਜਿਹੜਾ ਸਰਵਾਈਵ ਕਰ ਰਿਹਾ ਉਹ ਪੈਟਰੋਲ ਡੀਜ਼ਲ ਤੋਂ ਆਉਂਦੇ ਟੈਕਸ ਦੇ ਨਾਲ ਸਰਵਾਈਵ ਕਰ ਰਿਹਾ, ਕਿਉਂਕਿ ਜਿਹੜਾ ਅਰਥਚਾਰਾ ਉਹ ਬੁਰੇ ਤਰੀਕੇ ਦੇ ਨਾਲ ਡਾਵਾਡੋਲ ਜਿਹੜਾ ਵੀ ਉਹ ਹੋ ਚੁੱਕਿਆ ਹੋਇਆ। ਪਹਿਲਾਂ ਡੀਮੋਨੇਟਾਈਜੇਸ਼ਨ ਜਿਹੜੀ ਨੋਟਬੰਦੀ, ਉਸ ਤੋਂ ਬਾਅਦ GST ਜਿਹੜੀ ਹੈ ਜੀ, ਇਹ ਗਲਤ ਸਟੈਪ ਨੇ। GST ਠੀਕ ਹੈ, 1 ਟੈਕਸ ਜਿਹੜਾ ਜੀ ਹੋ ਗਿਆ, 28% ਤੱਕ ਜਿਹੜੀ ਉਹ GST ਲੱਗ ਜਾਣੀ। ਇਹ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਹੈ ਜੀ ਇਹ ਮੁਲਕ ਨੂੰ ਅੱਗੇ ਨਹੀਂ ਲਿਜਾ ਰਹੀ, ਪਛਾਣ ਖਿੱਚ ਰਹੀ ਆ। ਜਿਹੜਾ ਲੱਕ ਤੋੜਿਆ ਸੀਗਾ ਨੋਟਬੰਦੀ ਨੇ, GST ਨੇ ਉਹਦੇ ਉੱਤੇ ਤੁਸੀਂ ਕਹਿ ਲਓ ਕਿ ਇੱਕ ਹੋਰ ਸੱਟ ਜਿਹੜੀ ਹੈ ਜੀ ਉਹ ਤਕੜੀ ਆ ਕੇ ਮਾਰੀ ਆ। ਗੱਲ ਮੇਰਾ ਖਿਆਲ ਤਾਂ ਇੱਦਾਂ ਦੀਆਂ ਮੰਨਦੀਆਂ ਨਹੀਂ ਹੁੰਦੀਆਂ ਜੀ ਸਰਕਾਰਾਂ, ਔਰ ਖਾਸ ਤੌਰ ਦੇ ਉੱਤੇ ਜਿੱਦਾਂ ਦੇ ਉੱਤੇ ਬੈਠੇ ਲੋਕ ਨੇ ਉਹਨਾਂ ਤੋਂ ਤਾਂ ਇਹ ਉਮੀਦ ਹੀ ਨਹੀਂ ਗਈ ਕਿ ਉਹ ਇਹ ਗੱਲ ਮੰਨ ਲੈਣਗੇ। ਤੁਹਾਨੂੰ ਯਾਦ ਹੋਣਾ ਇੱਕ ਬਿਆਨ ਜਿਹੜਾ ਆਇਆ ਸੀਗਾ, ਉਹ ਕਹਿੰਦੇ ਕਿ ਜਿਹੜੇ ਹਾਰਵਰਡ ਵਾਲੇ ਆ ਜੀ ਉਹਨਾਂ ਕੋਲੇ ਇੰਨੀ ਅਕਲ ਨਹੀਂ ਗੀ ਜਿੰਨੀ ਹਾਰਡ ਵਰਕ ਵਾਲਿਆਂ ਦੇ ਕੋਲੇ। ਭਾਵ ਕਿ ਯੂਨੀਵਰਸਿਟੀ ਦੀਆਂ ਡਿਗਰੀ ਨੂੰ ਹੀ ਉਹ ਕੁਛ ਨਹੀਂ ਸਮਝਦੇ ਤੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਕਿੱਥੇ ਕੁਛ ਸਮਝਣਗੇ। ਬਿਲਕੁਲ ਜੀ, ਜਿੰਨੀ ਮੋਦੀ ਨੂੰ ਅਕਲ ਕਿਸੇ ਨੂੰ ਨਹੀਂ ਜੀ। ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਬਲਤੇਜ ਪੰਨੂ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਉਹ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ ਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ ਅੱਜ ਦੇ ਦਿਨ। ਤੇ ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।